ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 24 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਇਹਨਾਂ ਦੇ ਆਫਿਸ ਦੇ ਵਿੱਚ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 408-272-2500 ਦੇ ਉੱਤੇ। ਇਸ ਵਾਰ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਕੀਤਾ ਜਾ ਸਕਦਾ ਹੈ। ਉਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਪੈਂਡੈਮਿਕ ਦੇ ਦੌਰਾਨ ਤੁਸੀਂ ਇਹਨਾਂ ਨੂੰ ਸੰਪਰਕ ਕਰੋ 4082722500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਬੂਟਾ ਸਿੰਘ ਹੇਅਰ, ਯੂਬਾ ਸਿਟੀ, ਅਮਰਜੀਤ ਸਿੰਘ ਸਟਾਕਟਨ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ, ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੁੰਗ, ਹਰਬੰਸ ਕੌਰ ਤੁੰਗ, ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਪੈਂਸਿਲਵੇਨੀਆ ਦੀ ਜਿਹੜੇ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਅੱਜ ਸਰਟੀਫਾਈ ਕਰ ਦਿੱਤੇ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਰਿਜ਼ਲਟ, ਜਿਹਦੇ ਵਿੱਚ ਉਹਨਾਂ ਨੇ ਜੋ ਬਾਈਡਨ ਨੂੰ ਜੇਤੂ ਕਰਾਰ ਕੀਤਾ ਹੈਗਾ ਆ। ਤੇ ਜਿਹੜੇ ਉੱਥੇ ਦੇ ਗਵਰਨਰ ਟੌਮ ਵੋਲਫ ਆ, ਉਹਨਾਂ ਨੇ ਵੀ ਆਪਣੇ ਟਵੀਟ ਦੇ ਵਿੱਚ ਅਨਾਊਂਸ ਕੀਤਾ। ਇਸੇ ਤਰ੍ਹਾਂ ਮਿਸ਼ੀਗਨ ਨੇ ਵੀ ਜਿਹੜਾ ਆ ਸਰਟੀਫਾਈ ਕਰ ਦਿੱਤੀ ਹੈਗੀ ਆ ਵੋਟਿੰਗ ਟੈਲੀ ਜਿਹੜੀ ਸੀ ਜੋ ਬਾਈਡਨ ਦੇ ਹੱਕ ਦੇ ਵਿੱਚ। ਸੋ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜਿਹੜੀ ਲਾਇਰਸ ਟੀਮ ਆ, ਉਹਨਾਂ ਦੇ ਕੋਲ ਆਪਸ਼ਨਸ ਕਾਫੀ ਜਿਹੜੀਆਂ ਘੱਟ ਬਚੀਆਂ ਹੈਗੀਆਂ ਇਸ ਸਰਟੀਫਿਕੇਸ਼ਨ ਤੋਂ ਬਾਅਦ। ਜੀ ਬਿਲਕੁਲ। ਤਾਂ ਹੀ ਜਿਹੜਾ ਹਰਜੋਤ ਸਿੰਘ ਜੀ, ਜਿਹੜੀ ਕੱਲ੍ਹ ਜਨਰਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਵੀ ਟ੍ਰਾਂਜੀਸ਼ਨ ਆ ਉਸ ਨੂੰ ਹਰੀ ਝੰਡੀ ਜਿਹੜੀ ਉਹ ਦਿਖਾ ਦਿੱਤੀ ਸੀ। ਉਸ ਪਾਸੇ ਨੂੰ ਉਹਨਾਂ ਨੇ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਆ ਲੀਗਲੀ, ਜਿਹੜੇ ਇਹਨਾਂ ਦੇ ਕਾਫੀ ਜ਼ਿਆਦਾ ਇਹਨਾਂ ਦੇ ਥਾਂ ਥਾਂ ਦੇ ਉੱਤੇ ਕੀਤੇ ਗਏ ਜਿਹੜੇ ਕੇਸਿਸ ਸੀਗੇ ਵੋਟਰ ਫਰਾਡ ਦੇ, ਜਿਹੜੇ ਕਥਿਤ ਦਾਅਵੇ ਸੀਗੇ, ਉਹ ਕਿਸੇ ਵੀ ਪਾਸੇ ਜਿਹੜਾ ਸਾਬਤ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ। ਐਵੀਡੈਂਸ ਕਿਸੇ ਵੀ ਤਰੀਕੇ ਦਾ ਜਿਹੜਾ ਉਹ ਦਿਖਾ ਨਹੀਂ ਸਕੇ, ਜਿਸ ਕਰਕੇ ਅਦਾਲਤਾਂ ਦੇ ਵਿੱਚ ਇਹਨਾਂ ਨੂੰ ਹਾਰ ਦਾ ਸਾਹਮਣਾ ਟਰੰਪ ਕੈਂਪੇਨ ਨੂੰ ਜਿਹੜਾ ਉਹ ਕਰਨਾ ਪਿਆ ਹੈਗਾ ਆ। ਸੋ ਇਹ ਰਾਈਟ ਨਾਓ ਸਥਿਤੀ ਜਿਹੜੀ ਆ ਉਹ ਬਣੀ ਪਈ ਆ। ਕੱਲ੍ਹ ਜਿਹੜੇ ਆ ਜੋ ਬਾਈਡਨ ਆ, ਉਹਨੇ ਆਪਣੀ ਕੈਬਨਿਟ ਦੇ ਕੁਛ ਮੈਂਬਰਸ ਆ, ਉਹਨਾਂ ਦੇ ਨਾਮ ਜਿਹੜੇ ਆ ਉਹ ਜਨਤਕ ਜਿਹੜੇ ਕੀਤੇ ਸੀਗੇ। ਉਸ ਨੂੰ ਲੈ ਕੇ ਹੁਣ ਚਰਚਾਵਾਂ ਜਿਹੜੀਆਂ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਆ। ਚਾਹੇ ਉਹ ਸੈਕਟਰੀ ਆਫ ਸਟੇਟ ਆ, ਆਪਣੇ ਕਲਾਈਮੇਟ ਦੇ ਸਪੈਸ਼ਲ ਐਨਵਾਏ ਜੌਨ ਕੈਰੀ ਜਿਹੜੇ ਬਣਾਏ ਨੇ, ਜਾਂ ਪਹਿਲੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਇੱਕ ਇਮੀਗ੍ਰੈਂਟ ਨੂੰ ਜਿਹੜਾ ਉਹਨਾਂ ਨੇ ਨਾਮ ਲੈ ਕੇ ਆਏ ਆ। ਤੇ ਜਿਹੜੀ ਨੈਸ਼ਨਲ ਇੰਟੈਲੀਜੈਂਸ ਵਾਲੇ ਆ, ਉਹਦੇ ਵਿੱਚ ਪਹਿਲੀ ਵਾਰੀ ਔਰਤ ਨੂੰ ਜਿਹੜੀ ਮੁੱਖ ਭੂਮਿਕਾ ਦੇ ਵਜੋਂ ਜਿਹੜਾ ਉਹ ਰੱਖਿਆ ਜਾ ਰਿਹਾ ਆ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਹੋਣਗੀਆਂ। ਸੋ ਇਹ ਵੀ ਸੁਣਨ 'ਚ ਆਇਆ ਸੀਗਾ ਵੀ ਹੋ ਸਕਦਾ ਵੀ ਇਹਨਾਂ ਨੋਮੀਨੇਸ਼ਨਸ ਦੇ ਬਾਰੇ ਜਿਹੜੇ ਆ ਉਹ ਇੱਕ ਪ੍ਰੈਸ ਕਾਨਫਰੰਸ ਆ ਜਿਹੜੀ ਉਹ ਵੀ ਕਰਨਗੇ। ਸੋ ਉਸ ਨੂੰ ਲੈ ਕੇ ਵੀ ਜਿਹੜੇ ਸਵਾਲ ਜਵਾਬ ਹੋ ਸਕਦੇ ਆ। ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਸੀਗੇ ਵੀ ਇਹ ਜਿਹੜੇ ਨਾਮ ਇਹਨਾਂ ਨੇ ਪਹਿਲੇ ਦਿੱਤੇ ਆ, ਇਹ ਇੱਕ ਸਕੇਪ ਗੋਟ ਕਹਿ ਸਕਦੇ ਆ, ਜਾਂ ਕਹਿ ਲਓ ਵੀ ਸੈਕਰੀਫਾਈਸਲ ਲੈਂਬ, ਜਿਹੜੇ ਬਲੀ ਦੇ ਬੱਕਰੇ ਜਿਹੜੇ ਆ ਉਹ ਹੋ ਸਕਦੇ ਨੇ, ਕਿ ਤਾਂ ਜੋ ਜੇ ਪਹਿਲੀ ਵਾਰੀ ਇਹਨਾਂ ਦੇ ਜਿਹੜੀ ਨੋਮੀਨੇਸ਼ਨ ਦੇ ਉੱਤੇ ਨਾ ਹੁੰਦੀ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਗਲੇ ਨੋਮੀਨੇਸ਼ਨਸ ਕਰਨਗੇ, ਨਾਮ ਨੂੰ ਜਿਹੜੇ ਨਾਮ ਦੇਣਗੇ, ਉਹਦੇ ਵਿੱਚ ਉਹਨਾਂ ਨੂੰ ਜਿਹੜੀ ਆ ਉਹ ਇਜਾਜ਼ਤ ਮਿਲ ਸਕਦੀ। ਕਿਉਂਕਿ ਆਪਾਂ ਦੇਖਿਆ ਸੀ ਰਾਸ਼ਟਰਪਤੀ ਟਰੰਪ ਦੇ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਬਹੁਤ ਸਾਰੇ ਜਿਹੜੇ ਕੈਬਨਿਟ ਲੈਵਲ ਦੀਆਂ ਜਿਹੜੀਆਂ ਪੋਜੀਸ਼ਨ ਸੀਗੀਆਂ ਉਹ ਭਰੀਆਂ ਹੀ ਨਹੀਂ ਸੀਗੀਆਂ। ਉਹ ਨੋਮੀਨੇਸ਼ਨਸ ਜਿਹੜੀਆਂ ਆ ਉਹ ਗੋ ਥਰੂ ਨਹੀਂ ਸੀ ਹੋਈਆਂ ਸੈਨੇਟ ਦੇ ਵਿੱਚ, ਜਾਂ ਉਸ ਦੇ ਕਰਕੇ ਅਪਰੂਵਲ ਨਹੀਂ ਸੀ ਹੋਏ। ਸੋ ਡਿਪਟੀ
ਹੀ ਜਿਹੜੇ ਲਾਏ ਜਾਂਦੇ ਸੀਗੇ, ਉਹੀ ਕਾਰਜਕਾਲ ਜਿਹੜੇ ਆ ਉਹ ਸਾਂਭਦੇ ਰਹੇ ਸੀ, ਕੰਮ ਕਰਦੇ ਰਹੇ ਸੀਗੇ। ਸੋ ਇਹ ਦੇਖਣਾ ਹੋਊਗਾ ਵੀ ਇਹਨਾਂ ਦੇ ਜਿਹੜੇ ਕਾਰਜਕਾਲ ਦੇ ਦੌਰਾਨ ਕਿੱਦਾਂ ਦੀ ਸਥਿਤੀ ਜਿਹੜੀ ਉਹ ਬਣਦੀ ਆ। ਇਹ ਹਰ ਵਾਰੀ ਜਿਹੜਾ ਪ੍ਰੈਜ਼ੀਡੈਂਟ ਆ ਉਸਨੂੰ ਇੱਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਜਿਹੜਾ ਉਹ ਪੈਂਦਾ ਵੀ ਉਹਨਾਂ ਦੇ ਚੁਣੇ ਹੋਏ ਬੰਦੇ ਉਹਨਾਂ ਦੇ ਵੱਲੋਂ ਉਹ ਜ਼ਰੂਰੀ ਨਹੀਂ ਹੁੰਦਾ ਵੀ ਉਹ ਉਹਨਾਂ ਅਹੁਦਿਆਂ ਦੇ ਉੱਤੇ ਜਾ ਕੇ ਕੰਮ ਕਰ ਸਕਣ। ਰਾਸ਼ਟਰਪਤੀ ਟਰੰਪ ਨੂੰ ਵੀ ਇਸ ਚੀਜ਼ ਦਾ ਜਿਹੜਾ ਉਹ ਜੇ ਕਹਿ ਲਓ ਵੀ ਝੱਲਣਾ ਪਿਆ ਸੀਗਾ। ਜੀ। ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ, ਉਹਨਾਂ ਨੇ ਪਹਿਲੇ ਦਿਨ ਤੋਂ ਹੀ ਜਿਹੜੀ ਇਹ ਗੱਲ ਕੀਤੀ ਸੀ ਵੀ ਜਿਹੜੇ ਡੋਨਲਡ ਟਰੰਪ ਆ, ਉਹ ਜਿਹੜੇ ਵਾਈਟ ਸੁਪਰਾਮਿਸਟ ਗਰੁੱਪ ਹੈਗੇ ਆ, ਉਹਨਾਂ ਦੀ ਜਿਹੜੀ ਆ ਵਿਰੋਧਤਾ ਨਹੀਂ ਕਰ ਰਹੇ ਹੈਗੇ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਸਪੋਰਟ ਕਰ ਰਹੇ ਆ। ਸੋ ਹੁਣ ਜਿਹੜੇ ਜੋ ਬਾਈਡਨ ਆ ਉਹ ਪ੍ਰੈਜ਼ੀਡੈਂਟ ਬਣਨ ਜਾ ਰਹੇ ਆ, ਉਹ ਕਹਿੰਦੇ ਵੀ ਉਹਨਾਂ ਦੇ ਲਈ ਇਹ ਹੁਣ ਪ੍ਰੂਫ ਜਾਂ ਉਹਨਾਂ ਨੂੰ ਇਹ ਹੁਣ ਉਹਨਾਂ ਦੇ ਉੱਤੇ ਬੈਨ ਲਾਉਣਾ ਪਊਗਾ ਜਾਂ ਕਿੰਨਾ ਕੁ ਉਹ ਸਕਸੈਸਫੁਲ ਹੁੰਦਾ ਆ, ਇਹ ਉਹਦੇ ਉੱਤੇ ਜਿਹੜਾ ਡਿਪੈਂਡ ਕਰੂਗਾ। ਪਰ ਇਹ ਇੱਕ ਕਹਿੰਦੇ ਵੀ ਬਹੁਤ ਵੱਡਾ ਜਿਹੜਾ ਇਸ਼ੂ ਹੈਗਾ ਆ, ਵੀ ਜਿਹਦੇ ਵਿੱਚ ਜਿਹੜੇ ਲੋਕਲ ਜਿਹੜੇ USA ਦੇ ਜਿਹੜੇ ਇਸ ਤਰ੍ਹਾਂ ਦੇ ਗਰੁੱਪ ਹੈਗੇ ਆ, ਉਹਨਾਂ ਨੂੰ ਜਿਹੜਾ ਡੋਮੈਸਟਿਕ ਟੈਰਰਿਸਟ ਡਿਕਲੇਅਰ ਕੀਤਾ ਜਾਵੇ। ਇਹ ਕੀ ਜਿਹੜਾ ਫੈਡਰਲ ਲਾ ਹੈਗਾ ਆ, ਉਸ ਨੂੰ ਦੁਬਾਰਾ ਕੀ ਰੀਵੈਂਪ ਕੀਤਾ ਜਾਊ। ਸੋ ਇਹ ਇੱਕ ਵੱਡਾ ਇਸ਼ੂ ਹੁਣ ਜੋ ਬਾਈਡਨ ਦੇ ਸਾਹਮਣੇ ਆਏਗਾ। ਜੀ ਬਿਲਕੁਲ, ਆਲਰੇਡੀ ਜਿਹੜੇ ਹਰਜੋਤ ਸਿੰਘ ਜੀ, ਅਮਰੀਕਾ ਦੀਆਂ FBI ਤੇ ਹੋਰ ਜਿਹੜੀਆਂ ਇੱਦਾਂ ਦੀਆਂ ਸੋਰਸਿਸ ਆ, ਉਹਨਾਂ ਨੇ ਵਾਈਟ ਸੁਪਰਮੇਸਿਸਟ ਗਰੁੱਪ ਨੂੰ ਇਸ ਟਾਈਮ ਸਭ ਤੋਂ ਖਤਰਨਾਕ ਜਿਹੜੇ ਕਹਿ ਲਓ ਵੀ ਗਤੀਵਿਧੀਆਂ ਕਰਨ ਵਾਲਿਆਂ ਦੇ ਵਿੱਚ ਜਿਹੜਾ ਉਹ ਰੱਖਿਆ ਹੋਇਆ ਆ। ਉਹ ਕਹਿੰਦੇ ਨੇ ਵੀ ਇਸ ਟਾਈਮ ਸਭ ਤੋਂ ਵੱਡਾ ਡੇਂਜਰ ਖਤਰਾ ਜਿਹੜਾ ਆ ਅਜਿਹੇ ਜਿਹੜੇ ਫਾਰ ਰਾਈਟ ਜਿਹੜੇ ਗਰੁੱਪਸ ਹੈਗੇ ਆ, ਉਹਨਾਂ ਤੋਂ ਜਿਹੜਾ ਉਹ ਬਣਿਆ ਹੈਗਾ ਅਮਰੀਕਾ ਨੂੰ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ, ਕਿ ਜਿਹੜੇ ਹੁਣ ਨਵੇਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਆਉਣਗੇ, ਉਹਨਾਂ ਦੇ ਨੂੰ ਦੇਖਦੇ ਹੋਏ ਉਹ ਕਿੱਦਾਂ ਦੇ ਜਿਹੜੇ ਫੈਸਲੇ ਆ ਇਸ ਚੀਜ਼ ਨੂੰ ਜਿਹੜੇ ਉਹ ਲੈਣਗੇ। ਆਪਾਂ ਦੇਖਦੇ ਹੀ ਹਾਂ ਵੀ ਰਾਸ਼ਟਰਪਤੀ ਟਰੰਪ ਜਦੋਂ ਸ਼ਾਰਲਟਸਵਿਲ ਦੇ ਵਿੱਚ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਘਟਨਾਵਾਂ ਜਿਹੜੀਆਂ ਵਾਪਰੀਆਂ ਸੀਗੀਆਂ, ਉਦੋਂ ਉਹਨਾਂ ਨੇ ਜਿਹੜੇ ਨਾਜ਼ੀ ਸਿੰਬਲ ਲੈ ਕੇ ਤੁਰੇ ਫਿਰਦੇ ਲੋਕ ਸੀਗੇ, ਉਹਨਾਂ ਨੂੰ ਵੀ ਫਿਊ ਗੁੱਡ ਪੀਪਲ ਜਿਹੜਾ ਉਹ ਕਹਿ ਕੇ ਜਿਹੜਾ ਉਹ ਪੁਕਾਰਿਆ ਸੀਗਾ। ਤੇ ਹੁਣ ਖਬਰ ਇਹ ਵੀ ਆ ਰਹੀ ਸੀ ਕਿ ਵੀ ਜਿਹੜੇ ਕਨਫੈਡਰੇਟ ਜਿਹੜੇ ਜਨਰਲਸ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਨਾਮ ਸੀਗੇ, ਜਿਨ੍ਹਾਂ ਨੂੰ ਲਾਉਣ ਦੇ ਲਈ ਡਿਫੈਂਸ ਜਿਹੜੀ ਡਿਪਾਰਟਮੈਂਟ ਉਹਨਾਂ ਨੇ ਵੀ ਆਗਿਆ ਦੇ ਦਿੱਤੀ ਸੀਗੀ। ਇੱਕ ਬਿੱਲ ਜਿਹੜਾ ਉਹ ਆ ਰਿਹਾ, ਸ਼ਾਇਦ ਉਸ ਦੇ ਉੱਤੇ ਰਾਸ਼ਟਰਪਤੀ ਟਰੰਪ ਕਿਹਾ ਜਾ ਰਿਹਾ ਸੀਗਾ ਵੀ ਉਹ ਵੀਟੋ ਕਰ ਸਕਦੇ ਆ ਵੀ ਉਹ ਜਿਹੜੇ ਨਾਮ ਆ ਉਹ ਨਾ ਹਟਾਏ ਜਾਣ, ਜਿਹੜੇ ਕਨਫੈਡਰੇਸੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਮ ਸੀਗੇ। ਸੋ ਕਨਫੈਡਰੇਸੀ ਵਾਲੇ ਉਹੀ ਲੋਕ ਸੀਗੇ ਜਿਹੜੇ ਅਮਰੀਕਾ ਨੂੰ ਉਦੋਂ ਤੋੜਨਾ ਚਾਹੁੰਦੇ ਸੀ ਤੇ ਇੱਕ ਵੱਖਰਾ ਮੁਲਕ ਜਿਹੜਾ ਆ ਉਹ ਆਪਣਾ ਲੈਣਾ ਚਾਹੁੰਦੇ ਸੀਗੇ। ਸੋ ਉਹਨਾਂ ਦੀ ਜਿਹੜੀ ਅਜੇ ਵੀ ਪ੍ਰੋੜਤਾ ਕਰਦੇ ਹੋਏ ਜਿਹੜੇ ਉਹ ਨਜ਼ਰ ਆਉਂਦੇ ਆ, ਉਸ ਨੂੰ ਲੈ ਕੇ ਵੀ ਡਿਵਾਈਡ ਜਿਹੜਾ ਅਮਰੀਕਾ ਦੇ ਵਿੱਚ ਜ਼ਰੂਰ ਅਜੇ ਤੱਕ ਵੀ ਜਿਹੜਾ ਉਹ ਬਰਕਰਾਰ ਹੈਗਾ ਆ। ਆਪਾਂ ਜੇ ਸਦਰਨ ਸਟੇਟਸ ਦੇ ਵਿੱਚ ਜਿਹੜੇ ਕਹਿੰਦੇ ਵੀ ਜਾਂਦੇ ਆ, ਤਾਂ ਉੱਥੇ ਲੋਕ ਅਜੇ ਵੀ ਕਨਫੈਡਰੇਟ ਫਲੈਗਸ ਆ ਉਹ ਉਹਨਾਂ ਨੂੰ ਜਿਹੜਾ ਉਹ ਚਲਾਉਂਦੇ ਨੇ, ਉਹ ਝੂਲਦੇ ਰਹਿੰਦੇ ਨੇ। ਪਰ ਆਪਾਂ ਦੇਖਿਆ ਸੀ ਵੀ ਬੀਤੇ ਕੁਛ ਮਹੀਨਿਆਂ ਦੇ ਵਿੱਚ ਕਈ ਥਾਵਾਂ ਤੋਂ ਜਿਹੜੇ ਹੈ ਕਨਫੈਡਰੇਟ ਸਿੰਬਲਸ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਆ, ਜਰਨਲਸ ਆ, ਜਾਂ ਜਿਹੜੇ ਝੰਡੇ ਵੀ ਆ, ਉਹਨਾਂ ਨੂੰ ਲਾ ਦਿੱਤਾ ਗਿਆ ਸੀਗਾ। ਇਨਫੈਕਟ NFL ਨੇ ਵੀ ਜਿਹੜਾ ਆ ਇਸ ਪਾਸੇ ਵੱਲ ਨੂੰ ਜਿਹੜਾ ਉਹ ਕੀਤਾ ਸੀਗਾ ਵੀ ਨਹੀਂ, ਤੁਹਾਨੂੰ ਜਿਹੜਾ ਕੱਢਣਾ ਪੈਣਾ। ਇੱਕ ਸੂਬੇ ਨੇ ਤਾਂ ਆਪਣਾ ਜਿਹੜਾ ਝੰਡਾ ਆ ਉਹ ਵੀ ਚੇਂਜ ਜਿਹੜਾ ਉਹ ਕਰਨਾ, ਜਿਸ ਦੇ ਵਿੱਚ ਇੱਕ ਕਨਫੈਡਰੇਟ ਐਮਬਲਮ ਜਿਹੜਾ ਸੀਗਾ ਉਸ ਨੂੰ ਹਟਾਇਆ ਜਾ ਰਿਹਾ ਹੈਗਾ। ਸੋ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਸ ਨੂੰ ਲੈ ਕੇ ਡਿਵਾਈਡ ਹੈਗਾ ਆ। ਨੋ ਡਾਊਟ ਕਈ ਲੋਕ ਉਸ ਵਿਚਾਰਧਾਰਾ ਦੇ ਨਾਲ ਅਜੇ ਵੀ ਜਿਹੜੇ ਉਹ ਜੁੜਦੇ ਨੇ, ਪਰ ਇਹ ਜ਼ਰੂਰ ਹੈਗਾ ਵੀ ਜਿਹੜੇ ਵਾਈਟ ਸੁਪਰਮੇਸਿਸਟ ਗਰੁੱਪ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਖਤਰਾ ਜਿਹੜਾ ਉਹ ਜ਼ਰੂਰ ਬਣਿਆ ਆ। ਹਰਜੋਤ ਸਿੰਘ ਜੀ, ਇੱਕ ਜਿਹੜੀ ਰਾਈਟ ਨਾਓ GOP ਦੇ ਲਈ ਖਤਰੇ ਵਾਲੀ ਗੱਲ ਵੀ ਜਿਹੜੀ ਬਣੀ ਪਈ, ਆਪਾਂ ਜਿੱਦਾਂ ਦੇਖਿਆ ਆ ਵੀ ਜਾਰਜੀਆ ਦੇ ਵਿੱਚ ਜਿਹੜੀਆਂ 2 ਰਨ ਆਫ ਸੈਨੇਟ ਦੀਆਂ ਜਿਹੜੀਆਂ ਸਟੇਟਸ ਹੈਗੀਆਂ ਆ, ਬਹੁਤ ਸਾਰੇ ਜਿਹੜੇ ਟਰੰਪ ਦੇ ਸਪੋਰਟਰਸ ਹੈਗੇ ਆ, ਜਿਨ੍ਹਾਂ ਦੇ ਵਿੱਚ ਰੋਜਰ ਸਟੋਨ ਵੀ ਹੈਗਾ ਆ, ਜਿਸ ਨੂੰ ਪਹਿਲਾਂ ਸਜ਼ਾ ਹੋਈ ਸੀ, ਬਾਅਦ 'ਚ ਉਸ ਨੂੰ ਮਾਫੀ ਵੀ ਜਿਹੜੀ ਉਹ ਦੇ ਦਿੱਤੀ ਗਈ ਸੀਗੀ। ਉਹਨਾਂ ਨੇ ਕਹਿੰਦੇ ਵੀ ਉਹਨਾਂ ਦੇ ਨਾਲ ਜੁੜੇ ਹੋਏ ਕੁਛ ਅਜਿਹੇ ਗਰੁੱਪਸ ਆ, ਉਹਨਾਂ ਨੇ GOP ਨੂੰ ਧਮਕੀਆਂ ਜਾਂ ਚੇਤਾਵਨੀਆਂ ਜਿਹੜੀਆਂ ਦਿੱਤੀਆਂ ਆ। ਉਹ ਕਹਿੰਦੇ ਵੀ ਜੇ ਟਰੰਪ ਥੱਲੇ ਨੂੰ ਜਾਂਦਾ ਆ ਤਾਂ ਤੁਸੀਂ ਸਮਝੋ ਵੀ ਤੁਹਾਡੀ ਸੈਨੇਟ ਦੀ ਮੈਜੋਰਟੀ ਵੀ ਜਿਹੜੀ ਉਹ ਥੱਲੇ ਜਾਊਗੀ। ਕੱਲ੍ਹ ਕੁਛ ਕੁ ਵੀਡੀਓਜ਼ ਜਾਂ ਕੁਛ ਰਿਪੋਰਟਸ ਅਜਿਹੀਆਂ ਆ ਰਹੀਆਂ ਸੀ, ਕਈ ਥਾਵਾਂ ਦੇ ਉੱਤੇ ਲੋਕ ਜਿਹੜੇ GOP ਦੇ ਨਾਲ ਹੀ ਰਿਪਬਲਿਕਨਸ ਹੀ ਜਿਹੜੇ ਜੁੜੇ ਹੋਏ ਸੀ, ਜਿਹੜੇ ਜ਼ਿਆਦਾ ਹਮਦਰਦ ਸੀਗੇ ਕਹਿ ਸਕਦੇ ਆ ਟਰੰਪ ਹੁਣਾਂ ਦੇ ਨਾਲ, ਪ੍ਰੈਜ਼ੀਡੈਂਟ ਟਰੰਪ ਦੇ ਨਾਲ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਵੋਟਾਂ ਹੀ ਜਿਹੜੀਆਂ ਉਹ ਨਹੀਂ ਪਾਉਣੀਆਂ ਜਿਹੜੀਆਂ ਜਾਰਜੀਆ ਦੇ ਵਿੱਚ
ਤਾਂ ਜੋ ਤੁਸੀਂ ਸੈਨੇਟ ਦੀ ਮੈਜੋਰਟੀ ਜਿਹੜੀ ਉਹ ਲੂਜ਼ ਕਰ ਜਾਓ। ਸੋ ਇਹ ਕਾਫੀ ਇੱਕ ਜੀਓਪੀ ਦੇ ਲਈ ਹੁਣ ਭੰਬਲ ਭੁੱਸੇ ਵਾਲੀ ਜਿਹੜੀ ਗੱਲ ਆ ਉਹ ਬਣੀ ਪਈ ਆ ਵੀ ਉਹਨਾਂ ਨੇ ਜਾਰਜੀਆ ਦੇ ਵਿੱਚ ਇਹ 2 ਸੀਟਾਂ ਮੁੜ ਦੁਬਾਰਾ ਜਿਹੜੀਆਂ ਆ ਉਹ ਕਿੱਦਾਂ ਜਿੱਤਣੀਆਂ ਨੇ। ਜੀ, ਬਿਲਕੁਲ। ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਪੋਰਟਰਸ ਆ, ਉਹ ਅਪਸੈਟ ਆ। ਖ਼ਾਸ ਕਰਕੇ ਕਈ ਜਿਹੜੇ ਰਿਪਬਲਿਕਨ ਆ, ਓਪਨਲੀ ਉਹ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਰਹੇ ਆ। ਤੋ ਉਹਨੂੰ ਦੇਖਦੇ ਹੋਏ ਇਹ ਬਿਲਕੁਲ ਖਬਰਾਂ ਆ ਰਹੀਆਂ ਵੀ ਜਾਰਜੀਆ ਦੇ ਵਿੱਚ ਹੋ ਸਕਦਾ ਉਹਨਾਂ ਦੇ ਸਪੋਰਟਰ ਕਹਿੰਦੇ ਅਸੀਂ ਬਾਈਕਾਟ ਹੀ ਕਰ ਦਈਏ, ਵੀ ਇਲੈਕਸ਼ਨਾਂ 'ਚ ਵੋਟ ਨਾ ਹੀ ਪਾਈਏ। ਸੋ ਅਲਟੀਮੇਟਲੀ ਫਿਰ ਉਹ ਡੈਮੋਕ੍ਰੇਟਸ ਨੂੰ ਦੋਨੋਂ ਸੀਟਾਂ ਜਾਊਗੀਆਂ ਤੇ ਉਹ ਸੈਨੇਟ ਦੇ ਵਿੱਚ ਫਿਰ ਡੈਮੋਕ੍ਰੇਟਸ ਦੀ ਜਿਹੜੀ ਮੈਜੋਰਟੀ ਹੋਊਗੀ। ਇਹ ਹੁਣ ਰਿਪਬਲਿਕਨਸ ਦੇ ਲਈ ਇੱਕ ਵੱਡੀ ਪ੍ਰੋਬਲਮ ਹੋਊਗੀ। ਪਰ ਇਹ ਇੱਥੇ ਬਹੁਤ ਮਾੜੀ ਜਿਹੜੀ ਇਹ ਗੱਲ ਹੈਗੀ ਆ, ਜੇ ਉਹ ਰਿਪਬਲਿਕਨ ਵੋਟਰਸ ਹੈਗੇ ਆ ਉਹਨਾਂ ਨੂੰ ਰਿਪਬਲਿਕਨ ਪਾਰਟੀ ਦਾ ਸੋਚਣਾ ਚਾਹੀਦਾ। ਇੱਕ ਬੰਦੇ ਦੀ ਪਾਰਟੀ ਥੋੜੀ ਹੈ। ਤੁਸੀਂ ਆਪਣੇ ਜਿਹੜੇ ਤੁਹਾਡੇ ਲੌਜਿਕ ਹੈਗੇ ਆ, ਐਥਿਕਸ ਹੈਗੇ, ਉਸ ਦੇ ਨਾਲ ਪ੍ਰਿੰਸੀਪਲਸ ਦੇ ਨਾਲ ਜਿਹੜਾ ਜੁੜ ਕੇ ਰਹੋ। ਹੁਣ ਸ਼ਰੇਆਮ ਜੇ ਕੋਈ ਹਾਰ ਗਿਆ ਆ, ਤੁਸੀਂ ਹੁਣ ਧੱਕੇ ਦੇ ਨਾਲ ਤੁਸੀਂ ਉਸ ਨੂੰ ਇਲੈਕਸ਼ਨ ਨੂੰ ਇਦਾਂ ਥੋੜੀ ਵੀ ਹੁਣ ਵੀ ਹਰ ਇੱਕ ਚੀਜ਼ ਉਸ ਦੇ ਨਾਲ ਹੀ ਜਿਹੜੀ ਉਹ ਜਾ ਸਕਦੀ ਆ। ਕਈ ਦੀ ਜੋ ਕੰਧ ਤੇ ਲਿਖਿਆ ਹੁੰਦਾ ਉਹ ਪੜ੍ਹਨਾ ਵੀ ਪੈਂਦਾ ਆ, ਉਹ ਦਿਖਦਾ ਵੀ ਆ। ਸੋ ਆਈ ਥਿੰਕ ਕੁਛ ਜਿਹੜੇ ਸਪੋਰਟਰਸ ਆ ਜ਼ਿਆਦਾ ਭਾਵੁਕ ਜਿਹੜੇ ਉਹ ਹੋ ਜਾਂਦੇ ਨੇ। ਇਟਸ ਓਕੇ, ਹਾਰ ਜਿੱਤ ਜਿਹੜੀ ਇਹ ਲੱਗੀ ਰਹਿੰਦੀ ਆ ਇਲੈਕਸ਼ਨਸ ਦੇ ਵਿੱਚ। ਪਰ ਇਦਾਂ ਤੁਸੀਂ ਇੱਕ ਹਿਸਾਬ ਦੇ ਨਾਲ ਉਹ ਆਪਣੀ ਪਾਰਟੀ ਦਾ ਜਿਹੜਾ ਜ਼ਿਆਦਾ ਨੁਕਸਾਨ ਆ ਕਿਤੇ ਨਾ ਕਿਤੇ ਜਿਹੜੇ ਉਹ ਕਰ ਜਾਣਗੇ। ਪਰ ਇੱਥੋਂ ਇੱਕ ਹਰਜੋਤ ਸਿੰਘ ਜੀ ਇਹ ਜ਼ਰੂਰ ਪਤਾ ਲੱਗਦਾ ਵੀ ਟਰੰਪ ਹੋਣਾ ਨੇ ਜੇ ਚਾਹੇ ਤਾਂ ਮੈਨੂੰ ਲੱਗਦਾ ਅੱਜ ਉਹ ਤੀਜੀ ਪਾਰਟੀ ਖੜੀ ਕਰ ਸਕਦੇ ਆ ਜੀਓਪੀ ਦੇ ਬਰਾਬਰ, ਜੇ ਉਹ ਉਹਨਾਂ ਦਾ ਜੇ ਉਹ ਇੱਛਾ ਜਿਹੜੀ ਹੋਵੇ। ਪਰ ਦੇਖਣ ਵਾਲੀ ਗੱਲ ਰਹੂਗੀ ਕੀ ਹੋਊਗਾ। ਪਰ 2024 ਦੇ ਵਿੱਚ ਲੱਗ ਇਦਾਂ ਹੀ ਰਿਹਾ ਆ ਵੀ ਸ਼ਾਇਦ ਜਿਹੜੇ ਟਰੰਪ ਆ ਮੁੜ ਦੁਬਾਰਾ ਜਿਹੜੇ ਆ ਉਹ ਚੁਣੌਤੀ ਦੇਣ ਦੇ ਲਈ ਉਹ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਮੁੜ ਦੁਬਾਰਾ ਜਿਹੜੇ ਉਹ ਆ ਸਕਦੇ ਆ। ਬਿਲਕੁਲ ਐਨ ਸੇਮ 2016 ਦੇ ਵਿੱਚ ਜਿਸ ਤਰ੍ਹਾਂ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟ ਸੀਗੇ ਉਹ ਅਪਸੈਟ ਸੀਗੇ, ਬਰਨੀ ਸੈਂਡਰਸ ਹਾਰ ਗਏ। ਉਹ ਬਹੁਤ ਸਾਰੇ ਜਿਹੜੇ ਯੰਗ ਜਿਹੜੇ ਵੋਟਰ ਸੀ ਉਹ ਵੋਟਾਂ ਪਾਉਣ ਨਹੀਂ ਗਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿੱਤ ਗਏ। ਤੋ ਸੇਮ ਜਿਹੜੀ ਹੁਣ ਰਿਪਬਲਿਕਨ ਪਾਰਟੀ ਦੀ ਆ, ਕਿਉਂਕਿ ਸਾਰਿਆਂ ਨੂੰ ਪਤਾ ਕਈ ਵਾਰੀ ਤੁਸੀਂ ਜੇ ਕਈ ਰਿਪਬਲਿਕਨਸ ਜਿਹੜੇ ਉਹਨਾਂ ਦੀਆਂ ਸਟੇਟਮੈਂਟ ਦੇਖੋ, ਉਹ ਖੁਦ ਚਾਹੁੰਦੇ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਹਾਰ ਜਾਣ। ਸੋ ਪਰ ਹੁਣ ਉਹ 73 ਮਿਲੀਅਨ ਦੇ ਕਰੀਬ ਵੋਟਾਂ ਲੈ ਗਏ ਆ। ਸੋ ਉਹਨਾਂ ਨੂੰ ਜਿਹੜਾ ਇਗਨੋਰ ਕਰਨਾ ਰਿਪਬਲਿਕਨ ਪਾਰਟੀ ਲਈ ਬਹੁਤ ਔਖਾ ਹੋਊਗਾ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਓਕੋਜ਼ੀਓ ਕੋਰਟੇਜ਼ ਜਿਹੜੇ ਆ ਉਹਨਾਂ ਨੇ ਮਿਚ ਮਕੋਨਲ ਦੇ ਉੱਤੇ ਕਾਫੀ ਜਿਹੜੀ ਆ ਆਪਣੀ ਗਰਮ ਸ਼ਬਦਾਵਲੀ ਵਰਤੀ ਆ। ਉਹ ਕਹਿੰਦੇ ਆ ਵੀ ਲੋਕ ਜਿਹੜੇ ਆ 12 ਮਿਲੀਅਨ ਦੇ ਕਰੀਬ ਜਿਨ੍ਹਾਂ ਦੀ ਅਨਪਲਾਇਮੈਂਟ ਬੰਦ ਹੋਣ ਜਾ ਰਹੀ ਆ ਕ੍ਰਿਸਮਸ ਤੋਂ ਬਾਅਦ, ਤੇ ਬਹੁਤ ਸਾਰੇ ਲੋਕ USA ਦੇ ਵਿੱਚ ਭੁੱਖੇ ਸੌ ਰਹੇ ਆ। ਲੋਕਾਂ ਦੇ ਕੋਲ ਜਿਹੜੀ ਆ ਇਨਕਮ ਨਹੀਂ ਹੈਗੀ। ਪਰ ਜਿਹੜੀ ਸੈਨੇਟ ਆ ਉਹ ਚੁੱਪ-ਚੁਪੀਤੇ ਉਹਨਾਂ ਨੇ ਰੀਸੈਸ ਕਰ ਲਈ ਹੈਗੀ ਆ। ਉਹ ਆਪਣਾ ਬੰਦ ਕਰਕੇ ਹੁਣ ਜਿਹੜੀ ਆ ਥੈਂਕਸਗਿਵਿੰਗ ਦੀਆਂ ਛੁੱਟੀਆਂ ਦੇ ਉੱਤੇ ਚਲੇ ਗਏ ਹੈਗੇ ਆ। ਸੋ ਵੀ ਜਿਹੜਾ ਕਰੋਨਾ ਦਾ ਜਿਹੜਾ ਦੂਸਰਾ ਬਿੱਲ ਸੀਗਾ, ਹੈਲਥ ਐਂਡ ਇਕਨੋਮਿਕ ਰਿਕਵਰੀ ਐਮਰਜੈਂਸੀ ਸੋਲਿਊਸ਼ਨ ਦਾ, ਜਾਂ ਜਿਹਨੂੰ ਹੀਰੋਜ਼ ਐਕਟ ਕਰਕੇ ਵੀ ਜਾਣਿਆ ਜਾਂਦਾ ਆ। ਪਹਿਲਾਂ ਜਿਹੜੇ ਕਾਂਗਰਸ ਵੱਲੋਂ 2.2 ਟ੍ਰਿਲੀਅਨ ਡਾਲਰ ਦਾ ਕੀਤਾ ਸੀ, ਫਿਰ 3 ਟ੍ਰਿਲੀਅਨ ਡਾਲਰ ਦਾ ਸੀ। ਉਹ ਤੋਂ ਬਾਅਦ ਫਿਰ 500 ਬਿਲੀਅਨ ਡਾਲਰ ਦਾ। ਪਰ ਕਿਸੇ ਦੇ ਉੱਤੇ ਜਿਹੜੀ ਆ ਕੋਈ ਐਗਰੀਮੈਂਟ ਨਹੀਂ ਹੋ ਸਕਿਆ ਤੇ ਹੁਣ ਜਿਹੜੀ ਸੈਨੇਟ ਰੀਸੈਸ ਚੱਲ ਗਈ ਹੈਗੀ ਆ। ਸੋ ਪਰ ਇਸ ਇਸ਼ੂ ਦੇ ਉੱਤੇ ਜਿਹੜਾ ਵਰਕਆਊਟ ਕਰਨਾ ਚਾਹੀਦਾ ਸੀ। ਉਹਨਾਂ ਦੇ ਉਲਟ ਜਿਹੜੇ ਸੈਨੇਟਰ ਟੈਡ ਕਰੂਜ਼ ਆ ਉਹਨਾਂ ਨੇ ਵੀ ਕਾਫੀ ਜਿਹੜੇ ਗਰਮ ਬਿਆਨਬਾਜ਼ੀ ਕੱਸੀ ਹੈਗੀ ਆ। ਉਹ ਕਹਿੰਦੇ ਵੀ ਜਿਹੜੀ ਆ ਡੈਮੋਕ੍ਰੇਟਸ ਨੇ ਨਹੀਂ ਸਾਡਾ ਸਾਥ ਦਿੱਤਾ ਹੈਗਾ ਸੈਨੇਟ ਦੇ ਵਿੱਚ। ਤੋ ਦੋਨੋਂ ਇੱਕ ਦੂਜੇ ਦੇ ਉੱਤੇ ਜਿਹੜਾ ਬਲੇਮ ਕਰ ਰਹੇ ਹੈ। ਜੀ, ਓਕੋਜ਼ੀਓ ਕੋਰਟੇਜ਼ ਨੇ ਕਿਹਾ ਵੀ ਹਾਊਸ ਡੈਮੋਕ੍ਰੇਟਸ ਨੇ ਪਹਿਲਾਂ 3.4 ਟ੍ਰਿਲੀਅਨ ਡਾਲਰ ਦਾ ਹੀਰੋਜ਼ ਐਕਟ ਮਈ 'ਚ ਪਾਸ ਕਰਤਾ ਸੀਗਾ। ਉਸ ਨੂੰ ਜਿਹੜਾ ਸੈਨੇਟ ਦੇ ਵਿੱਚ ਮਿਚ ਮਕੋਨਲ ਨੇ ਥਾਂ ਹੀ ਨਹੀਂ ਦਿੱਤੀ, ਨਾ ਹੀ ਜਿਹੜੇ ਉਦੋਂ ਰਿਪਬਲਿਕਨ ਨੇ ਸੁਣੀ ਗੱਲ। ਫਿਰ ਉਸ ਨੂੰ ਥੋੜ੍ਹਾ ਸਕੇਲ ਡਾਊਨ ਕਰਕੇ 2.2 ਟ੍ਰਿਲੀਅਨ ਡਾਲਰ ਦਾ ਅਕਤੂਬਰ 'ਚ ਪਿਛਲੇ ਮਹੀਨੇ ਜਿਹੜਾ ਪਾਸ ਕੀਤਾ ਸੀ। ਫਿਰ ਉਸ ਦੇ ਉੱਤੇ ਕੁਛ ਨਹੀਂ ਆ। ਫਿਰ ਇਹ ਆਪ ਹੀ ਇੱਕ 500 ਬਿਲੀਅਨ ਡਾਲਰ ਦਾ ਜਿਹੜਾ ਉਹ ਕਰਨਾ ਚਾਹੁੰਦੇ ਸੀ, ਉਹ ਵੀ ਕਿਸੇ ਪਾਸੇ ਤਣ ਪੱਤਣ ਜਿਹੜਾ ਉਹ ਨਹੀਂ ਲੱਗਾ। ਸੋ ਉਹਨਾਂ ਨੇ ਸਵਾਲ ਉਠਾਇਆ ਵੀ ਜਿਹੜੇ ਸੈਨੇਟ ਦੇ ਵਿੱਚ ਰਿਪਬਲਿਕਨਸ ਇਹ 500 ਬਿਲੀਅਨ ਡਾਲਰ ਦੇ ਨੂੰ ਕਿਉਂ ਫਿਲਬਸਟਰ ਜਿਹੜਾ ਆ ਉਹ ਕਰਨਾ ਚਾਹੁੰਦੇ ਆ, ਕਿਉਂ ਜਿਹੜਾ ਉਹ ਰੋਕਣਾ ਚਾਹੁੰਦੇ ਆ। ਸੋ ਇਸ ਟਾਈਮ ਹਾਲਾਤ ਜਿਹੜੇ ਕਾਫੀ ਜ਼ਿਆਦਾ ਜਿਹੜੇ ਨਾਜ਼ੁਕ ਹੀ ਬਣੇ ਪਏ ਆ। ਕਹਿੰਦੇ ਵੀ ਪਾਲਿਸੀ ਦੇ ਉੱਤੇ ਜਿਹੜੇ ਵੱਡੇ ਡਿਫਰੈਂਸਿਸ ਜਿਹੜੇ ਇਸ ਟਾਈਮ ਦਿਖ ਰਹੇ ਆ, ਜਿਸ ਦੇ ਵਿੱਚ ਵਾਇਰਸ ਟੈਸਟਿੰਗ ਪਲਾਨ ਦੀ ਫੰਡਿੰਗ ਦੇ ਵਿੱਚ ਰਿਪਬਲਿਕਨ ਸਾਥ ਨਹੀਂ ਦੇਣਾ ਚਾਹੁੰਦੇ। ਇਹ ਜਿਹੜੇ ਡੈਮੋਕ੍ਰੇਟਸ ਕਹਿੰਦੇ ਆ ਵੀ ਉੱਥੇ ਸਟੇਟ ਤੇ ਜਿਹੜੀਆਂ ਲੋਕਲ ਗਵਰਨਮੈਂਟਸ ਆ ਉਹਨਾਂ ਨੂੰ ਇਸ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਫੈਡਰਲ ਲੈਵਲ ਦੇ ਉੱਤੇ। ਤੇ ਜਿਹੜੇ ਰਿਪਬਲਿਕਨਸ ਆ ਕਹਿੰਦੇ ਵੀ ਨਹੀਂ, ਇੱਦਾਂ ਆਪਾਂ ਨਹੀਂ ਕਰਨਾ ਹੈਗਾ। ਫਿਰ ਅਨਇੰਪਲੋਇਮੈਂਟ ਇੰਸ਼ੋਰੈਂਸ ਨੂੰ ਲੈ ਕੇ ਜਿਹੜਾ ਰਿਪਬਲਿਕਨਸ ਤੇ ਡੈਮੋਕ੍ਰੇਟਸ ਦੇ ਦਰਮਿਆਨ
ਉਹ ਨਹੀਂ ਜਿਹੜੀ ਉਹ ਚੀਜ਼ ਬਣ ਰਹੀ ਜਿਹੜੀ ਪੈਨੇਡੈਮਿਕ ਅਨਇੰਪਲੋਇਮੈਂਟ ਅਸਿਸਟੈਂਸ ਦਾ ਜਿਹੜਾ ਪ੍ਰੋਗਰਾਮ ਸੀਗਾ। ਸੋ ਹਾਲ ਦੀ ਘੜੀ 25 ਦਸੰਬਰ ਤੋਂ ਬਾਅਦ 'ਚ ਉਸ ਵੀਕ ਦੇ ਵਿੱਚ ਕ੍ਰਿਸਮਸ ਤੋਂ ਬਾਅਦ ਦੇ ਵਿੱਚ ਜਿਹੜੇ 12 ਮਿਲੀਅਨ ਲੋਕ ਜਿਹੜੇ ਰਾਈਟ ਨਾਓ ਅਜੇ ਵੀ ਇਸ ਦਾ ਫਾਇਦਾ ਜਿਹੜਾ ਜਿਨ੍ਹਾਂ ਨੂੰ ਮਿਲ ਰਿਹਾ ਸੀਗਾ ਪੈਨੇਡੈਮਿਕ ਅਨਇੰਪਲੋਇਮੈਂਟ ਅਸਿਸਟੈਂਸ ਦਾ, ਉਹ ਉਸ ਦਿਨ ਤੋਂ ਜਿਹੜੀ ਉਹ ਬੰਦ ਹੋਣ ਜਾ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਪਰ ਕਾਂਗਰਸ ਇਸ ਟਾਈਮ ਨਾ ਦੰਦ ਆ ਤੇ ਨਾ ਇਹਨਾਂ ਦੇ ਹੱਥ ਆ। ਇਹ ਗੱਲਾਂ ਜੀਆਂ ਜਿਹੜੀਆਂ ਮਾਰੀ ਜਾਂਦੇ ਆ, ਪਰ ਕਿਸੇ ਪਾਸੇ ਵੀ ਜਿਹੜਾ ਆ ਉਹ ਤਣ ਪੱਤਣ ਨਹੀਂ ਲੱਗਦੇ। ਤੇ ਆਈ ਥਿੰਕ ਇਸ ਦਾ ਜਿਹੜਾ ਖਾਮਿਆਜ਼ਾ ਹੋਏ ਇਹ ਨਾ ਹੋਵੇ ਹਰਜੋਤ ਸਿੰਘ ਜੀ ਵੀ ਜਾਰਜੀਆ ਦੇ ਵਿੱਚ ਇਹਨਾਂ ਨੂੰ ਬਾਅਦ ਦੇ ਵਿੱਚ GOP ਨੂੰ ਜਿਹੜਾ ਉਹ ਭੁਗਤਣਾ ਪੈ ਜੇ। ਉੱਧਰ ਸਟੇਸੀ ਐਬਰਾਹਮਸ ਨੇ ਕੱਲ ਇੱਕ ਬਿਆਨ ਦੇ ਵਿੱਚ ਕਿਹਾ ਵੀ ਆਲਰੇਡੀ 750,000 ਲੋਕਾਂ ਨੇ ਆਲਰੇਡੀ ਐਬਸੈਂਟੀ ਬੈਲਟ ਮੇਲ ਇਨ ਬੈਲਟਸ ਦੀ ਮੰਗ ਜਿਹੜੀ ਉਹ ਕਰ ਲਈ ਆ ਜਾਰਜੀਆ ਦੇ ਜਿਹੜੀਆਂ ਇਲੈਕਸ਼ਨਸ ਆ ਰਨ ਆਫ ਇਲੈਕਸ਼ਨ ਸੈਨੇਟ ਦੀਆਂ ਉਸ ਦੇ ਲਈ। ਸੋ ਉਸ ਨੂੰ ਲੈ ਕੇ ਵੀ ਜ਼ਰੂਰ GOP ਨੂੰ ਜਿਹੜੀ ਉਹ ਚਿੰਤਾ ਬਣੀ ਪਊਗੀ। ਤੇ ਜੇ ਇਸ ਵਾਰ ਹਰਜੋਤ ਸਿੰਘ ਜੀ ਕ੍ਰਿਸਮਸ ਤੋਂ ਪਹਿਲਾਂ ਇਹ ਕਿਸੇ ਤਰੀਕੇ ਦਾ ਪੈਕੇਜ ਡੀਲ ਜਿਹੜੀ ਇਹ ਨਹੀਂ ਬਣਦੀ, ਚਾਹੇ ਡੈਮੋਕ੍ਰੇਟਸ ਦੇ ਕਰਕੇ ਤੇ ਚਾਹੇ ਰਿਪਬਲਿਕਨਸ ਦੇ ਕਰਕੇ, ਇੱਕ ਬਹੁਤ ਵੱਡਾ ਪੁਆਇੰਟ ਜਿਹੜਾ ਇਹ ਇਲੈਕਸ਼ਨਸ ਦੇ ਵਿੱਚ ਉਹ ਦੇਖਿਆ ਜਾਵੇਗਾ। ਸੋ ਕਿਉਂਕਿ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਤੇ ਹੁੰਦਾ ਵੀ ਇੱਦਾਂ ਹੀ ਆ, ਜਿੰਨੀ ਦੇਰ ਤੱਕ ਜੇਬ ਦੇ ਵਿੱਚ ਡਾਲਰ ਆ ਠੀਕ ਆ, ਤੁਹਾਡੇ ਕੋਲ ਰੋਟੀ ਪਾਣੀ ਸਾਰਾ ਕੁਝ ਮਿਲੀ ਜਾ ਰਿਹਾ, ਤੁਸੀਂ ਕਈ ਚੀਜ਼ਾਂ ਜਿਹੜੀਆਂ ਇਗਨੋਰ ਕਰ ਜਾਂਦੇ ਆ। ਪਰ ਜਦੋਂ 12 ਮਿਲੀਅਨ ਲੋਕਾਂ ਦੇ ਉੱਤੇ ਜਿਹੜੀ ਇਸ ਹਿਸਾਬ ਦੇ ਨਾਲ ਸਿਚੁਏਸ਼ਨ ਜਿਹੜੀ ਉਹ ਬਣੂਗੀ ਤਾਂ ਫਿਰ ਇਹ ਜਿਹੜੀ ਪ੍ਰੋਬਲਮ ਆਊਗੀ। AOC ਨੇ ਤਾਂ ਹਰਜੋਤ ਸਿੰਘ ਜੀ ਇਹ ਵੀ ਕਿਹਾ ਵੀ ਇਹ ਜਿਹੜੇ ਲੋਕ ਨੇ ਰਿਪਬਲਿਕਨਸ ਆਮ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਆਪ ਜਿਹੜਾ ਕਿਉਂ ਨਹੀਂ ਤਿਆਰੀ ਕਰਕੇ ਰੱਖਦੇ ਜਦੋਂ ਕਿਤੇ ਬਾਈ ਚਾਂਸ ਮਾੜਾ ਸਮਾਂ ਆਉਂਦਾ ਆ। ਪਰ ਕਹਿੰਦੇ ਕਾਰਪੋਰੇਸ਼ਨਸ ਨੂੰ ਉਹਨਾਂ ਨੂੰ ਇਹ ਕਦੀ ਨਹੀਂ ਕੁਝ ਕਹਿੰਦੇ, ਉਹਨਾਂ ਨੂੰ ਇਹ ਨਾਲ ਦੇ ਨਾਲ ਜਿਹੜੇ ਆ ਉਹ ਡਾਲਰ ਬਿਲੀਅਨਸ ਦੇ ਵਿੱਚ ਜਿਹੜੇ ਉਹ ਦੇਈ ਜਾ ਰਹੇ ਆ। ਸੋ ਦੋਨੋਂ ਤਰਫੋਂ ਜਿਹੜਾ ਇਸ ਟਾਈਮ ਗਰਮ ਮਾਹੌਲ ਜਿਹੜਾ ਬਣਿਆ ਪਿਆ ਇਸ ਪੈਕੇਜ ਡੀਲ ਨੂੰ ਜਿਹੜਾ ਉਹ ਲੈ ਕੇ। ਪਰ ਹਾਲ ਦੀ ਘੜੀ ਮਸਲਾ ਜਿਹੜਾ ਉੱਥੇ ਹੀ ਵਿੱਚ ਵਿਚਾਲੇ ਜਿਹੜਾ ਫਸਿਆ ਕਿਤੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ ਹੈਗਾ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਪਹਿਲੇ ਕਾਲੇ ਮੂਲ ਦੇ ਮੇਅਰ ਡੇਵਿਡ ਡਿੰਕਨਸ ਜਿਹੜੀ ਆ ਉਹਨਾਂ ਦੀ 93 ਸਾਲਾਂ ਦੇ ਸੀ, ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਇਹ ਨਿਊਯਾਰਕ ਦੇ ਜਿਹੜੇ ਮੌਜੂਦਾ ਮੇਅਰ ਆ ਉਹਨਾਂ ਨੇ ਜਿਹੜਾ ਕਨਫਰਮ ਕੀਤਾ ਹੈ। ਇਸੇ ਤਰ੍ਹਾਂ ਨਿਊਯਾਰਕ ਦੇ ਜਿਹੜੇ ਗਵਰਨਰ ਹੈਗੇ ਆ ਐਂਡਰਿਊ ਕੁਮੋ, ਉਹਨਾਂ ਨੇ ਵੀ ਟਵਿੱਟਰ ਅਕਾਊਂਟ ਤੇ ਦੱਸਿਆ ਵੀ ਨਿਊਯਾਰਕ ਨੇ ਇੱਕ ਬਹੁਤ ਹੀ ਰਿਮਾਰਕੇਬਲ ਜਿਹੜਾ ਸਿਵਿਕ ਲੀਡਰ ਸੀ ਉਸ ਨੂੰ ਲੂਜ਼ ਕਰ ਲਿਆ ਤੇ ਉਹਦਾ ਬਹੁਤ ਘਾਟਾ ਪਿਆ। ਉਹਨਾਂ ਨੇ ਜਿਹੜਾ ਰੇਸ ਰਿਲੇਸ਼ਨ ਦੇ ਉੱਤੇ ਨਿਊਯਾਰਕ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਸੀ। ਤੇ ਜਦੋਂ ਉਹ ਮੇਅਰ ਦੀ ਪੋਜੀਸ਼ਨ ਤੋਂ ਹਟੇ ਉਸ ਤੋਂ ਬਾਅਦ ਫਿਰ 1994 ਦੇ ਵਿੱਚ ਐਕਚੁਅਲੀ ਉਹ ਅਸੈਂਬਲੀ ਦੇ ਵਿੱਚ 1966 ਚ ਗਏ ਸੀ। ਨਿਊਯਾਰਕ ਦੇ ਜਿਹੜੇ ਮੇਅਰ ਸੀ ਉਹ ਤੋਂ ਬਾਅਦ ਨਿਊਯਾਰਕ ਬੋਰਡ ਆਫ ਇਲੈਕਸ਼ਨ 'ਚ 72 ਤੋਂ 73 ਤੇ ਫਿਰ ਉਹ ਜਿਹੜੇ ਆ ਮੈਨਹਟਨ ਦੇ ਵਿੱਚ 1985 ਦੇ ਵਿੱਚ ਇੱਕ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਬਣੇ, ਫਿਰ ਮੇਅਰ ਬਣੇ। ਤੇ ਇਸੇ ਤਰ੍ਹਾਂ 1994 ਦੇ ਵਿੱਚ ਉਹ ਫਿਰ ਉਸ ਤੋਂ ਬਾਅਦ ਉੱਥੇ ਦੀ ਜਿਹੜੀ ਕੋਲੰਬੀਆ ਯੂਨੀਵਰਸਿਟੀ ਆ ਉੱਥੇ ਐਜ਼ ਏ ਪ੍ਰੋਫੈਸਰ ਵੀ ਜੌਬ ਕਰਦੇ ਰਹੇ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਈਸਾਈਆਂ ਦੇ ਪੋਪ ਹੈਗੇ ਨੇ, ਪੋਪ ਫਰਾਂਸਿਸ, ਉਹਨਾਂ ਨੇ ਐਂਟੀ ਮਾਸਕਰਸ ਦੇ ਉੱਤੇ ਫਿਰ ਇੱਕ ਬਿਆਨ ਜਿਹੜਾ ਉਹ ਉਹਨਾਂ ਨੇ ਦਿੱਤਾ ਆ। ਕਹਿੰਦੇ ਜਿਹੜੇ ਐਂਟੀ ਮਾਸਕਰਸ ਆ ਉਹ ਆਪਣੇ ਹੀ ਸਵਾਰਥ ਦੀ ਦੁਨੀਆ ਦੇ ਵਿੱਚ ਜਿਹੜੇ ਉਹ ਰਹਿ ਰਹੇ ਆ ਤੇ ਇਸ ਕਰਕੇ ਜਿਹੜੇ ਉਹ ਮਾਸਕ ਜਿਹੜੇ ਉਹ ਨਹੀਂ ਪਹਿਨ ਰਹੇ ਹੈਗੇ। ਸੋ ਆਪਾਂ ਦੇਖ ਰਹੇ ਹਾਂ ਵੀ ਹੁਣ ਸਿਆਲਾਂ ਦੇ ਮੌਸਮ ਦੇ ਵਿੱਚ ਜਿਹੜੀ ਸਥਿਤੀ ਆ ਕੋਵਿਡ ਦੀ ਜਿਹੜੀ ਫਿਰ ਜ਼ਿਆਦਾ ਬੱਤਰ ਜਿਹੜੀ ਉਹ ਹੋ ਰਹੀ ਆ। ਤੇ ਇਸ ਕਰਕੇ ਲੋਕ ਜਿਹੜੇ ਖਾਸ ਕਰਕੇ ਹੈਲਥ ਅਫੀਸ਼ੀਅਲਸ ਆ ਬਾਰ-ਬਾਰ ਲੋਕਾਂ ਨੂੰ ਇਹੀ ਦੁਹਾਈ ਪਾ ਰਹੇ ਆ ਵੀ ਮਾਸਕ ਪਹਿਨੋ, ਜਿਹੜਾ ਸੋਸ਼ਲ ਡਿਸਟੈਂਸਿੰਗ ਆ ਉਸ ਨੂੰ ਜਿਹੜਾ ਆ ਉਹ ਵੱਧ ਤੋਂ ਵੱਧ ਤੁਸੀਂ ਅਪਣਾਓ ਤਾਂ ਜੋ ਆਪਾਂ ਆਪਣੇ ਇਰਦ ਗਿਰਦ ਲੋਕ ਆ ਉਹਨਾਂ ਨੂੰ ਜਿਹੜਾ ਉਹ ਬਚਾ ਰੱਖੀਏ। ਸੋ ਜਿਹੜੇ ਪੋਪ ਫਰਾਂਸਿਸ ਆ ਉਹਨਾਂ ਨੇ ਇੱਕ ਵਾਰੀ ਫਿਰ ਅਜਿਹੇ ਲੋਕਾਂ ਦੇ ਉੱਤੇ ਤੰਜ ਜਿਹੜਾ ਉਹ ਕੱਸਿਆ ਹੈਗਾ ਆ। ਇਹਨਾਂ ਚੀਜ਼ਾਂ ਦੇ ਕਰਕੇ ਜਿਹੜੇ ਪੋਪ ਫਰਾਂਸਿਸ ਆ ਕਾਫੀ ਲੋਕਾਂ ਦੀਆਂ ਜਿਹੜੀਆਂ ਅੱਖਾਂ ਦੇ ਵਿੱਚ ਰੜਕਦੇ ਆ, ਖਾਸ ਕਰਕੇ ਜਿਹੜੇ ਕੰਜ਼ਰਵੇਟਿਵ ਕਹਿ ਸਕਦੇ ਹਾਂ ਵੀ ਜਿਹੜੇ ਕ੍ਰਿਸਚੀਅਨਸ ਹੈਗੇ ਆ ਉਹਨਾਂ ਨੂੰ ਉਹਨਾਂ ਦੀਆਂ ਕਈ ਗੱਲਾਂ ਤੋਂ ਬਹੁਤੇ ਜ਼ਿਆਦਾ ਖੁਸ਼ ਆ ਉਹ ਨਹੀਂ ਹੁੰਦੇ ਹੈਗੇ। ਕਾਫੀ ਲਿਬਰਲ ਪੋਪ ਜਿਹੜੇ ਆ ਇਹ ਹਰਜੋਤ ਸਿੰਘ ਜੀ ਮੰਨੇ ਜਾਂਦੇ ਹੈਗੇ ਨੇ। ਇਹਨਾਂ ਨੇ ਜਿੰਨੇ ਵੀ ਹੁਣ ਤੱਕ ਪੋਪ ਹੁੰਦਿਆਂ ਹੋਇਆਂ ਕਈ ਜਿਹੜੇ ਆ ਕੰਮ ਅਜਿਹੇ ਕੀਤੇ ਆ ਜਾਂ ਅਜਿਹੇ ਬਿਆਨ ਜਿਹੜੇ ਦਿੱਤੇ ਆ ਉਹ ਪਹਿਲੋਂ ਦੇ ਨਾਲੋਂ ਕਾਫੀ ਹਟ ਕੇ ਜਿਹੜੇ ਉਹ ਆਉਂਦੇ ਰਹੇ ਹੈਗੇ ਆ। ਸੋ
ਸਾਰਿਆਂ ਨੂੰ ਜਿਹੜਾ ਜ਼ਰੂਰ ਤਵੱਜੋ ਜਿਹੜੀ ਇਸ ਚੀਜ਼ ਦੇ ਪ੍ਰਤੀ ਜਿਹੜੀ ਉਹ ਦੇਣੀ ਚਾਹੀਦੀ ਆ ਵੀ ਆਪਾਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਤੇ ਆਪਣੇ ਇਰਦ ਗਿਰਦ ਰਹਿ ਰਹੇ ਜਿਹੜੇ ਲੋਕ ਆ ਚਾਹੇ ਕੰਮ ਤੇ ਆ ਤੇ ਚਾਹੇ ਬਾਹਰ ਨੇ ਉਹਨਾਂ ਦੇ ਲਈ ਆਪਾਂ ਕਿੱਦਾਂ ਜਿਹੜਾ ਆ ਇੱਕ ਸਾਰਥਕ ਤੇ ਵਧੀਆ ਮਾਹੌਲ ਜਿਹੜਾ ਉਹ ਸਿਰ ਸਕੀਏ ਤਾਂ ਜੋ ਇੱਕ ਦੂਜੇ ਦੇ ਨਾਲ ਪ੍ਰੇਮ ਮੁਹੱਬਤ ਵਧੇ ਨਾ ਕਿ ਜਿਹੜੀ ਆ ਦੋ ਫਾੜਤਾ ਜਿਹੜੀ ਉਹ ਆਵੇ। ਜਿਹੜੇ ਡਾਕਟਰ ਫੌਸ਼ੀ ਹੈਗੇ ਆ ਸੀਡੀਸੀ ਦੇ, ਉਹਨਾਂ ਨੇ ਅੱਜ ਅਨਾਉਂਸਮੈਂਟ ਕੀਤੀ ਹੈਗੀ ਆ ਵੀ ਅਸੀਂ ਇੱਕ ਹੋਰ ਬਹੁਤ ਜਿਹੜੀ ਆ ਬੁਰੀ ਸਿਚੁਏਸ਼ਨ ਦੇ ਵਿੱਚੋਂ ਜਾ ਰਹੇ ਆ। ਉਹਨਾਂ ਨੇ ਕਿਹਾ ਵੀ ਜਿਸ ਹਿਸਾਬ ਦੇ ਨਾਲ ਪਿਛਲੇ ਹਫ਼ਤਿਆਂ ਦੇ ਵਿੱਚ ਮੌਤਾਂ ਦੀ ਗਿਣਤੀ ਵਧੀ ਆ ਤੇ ਕਹਿੰਦੇ ਵੀ ਮੈਨੂੰ ਲੱਗਦਾ ਵੀ ਮਾਰਚ 1 ਤੱਕ 2 ਲੱਖ ਬੰਦੇ ਦੀ ਜਿਹੜੀ ਹੋਰ ਮੌਤ USA ਦੇ ਵਿੱਚ ਹੋ ਜਾਊਗੀ ਕਰੋਨਾ ਵਾਇਰਸ ਦੇ ਨਾਲ। ਇਹ ਜਿਹੜੀ ਗਿਣਤੀ ਆ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈਗੀ ਆ। ਇਕੱਲੇ ਸੋਮਵਾਰ ਨੂੰ ਜਾਣੀ ਕਿ ਕੱਲ੍ਹ 85,000 ਲੋਕ ਜਿਹੜੇ ਆ ਉਹ ਪੋਜ਼ੀਟਿਵ ਕਰੋਨਾ ਵਾਇਰਸ ਦੇ ਨਾਲ ਪਾਏ ਗਏ ਹੈਗੇ ਆ, ਜੋ ਇਹ ਸਭ ਨਾਲੋਂ ਜ਼ਿਆਦਾ ਜਿਹੜੇ ਨੰਬਰ ਹੈਗੇ ਆ। ਸੋ ਇਸੇ ਤਰ੍ਹਾਂ ਜੇ ਦੱਸਦੇ ਜਾਈਏ ਹੁਣ ਤੱਕ USA ਦੇ ਵਿੱਚ 2,57,600 ਮੌਤਾਂ ਕਰੋਨਾ ਵਾਇਰਸ ਨਾਲ ਹੋ ਗਈਆਂ ਆ। 12.4 ਮਿਲੀਅਨ ਲੋਕ ਜਿਹੜੇ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਆ। ਜੌਨ ਹੌਪਕਿੰਸ ਯੂਨੀਵਰਸਿਟੀ ਦਾ ਇਹ ਡਾਟਾ ਹੈਗਾ ਤੇ ਓਵਰਆਲ ਜੇ ਵਰਲਡ ਦੇ ਵਿੱਚ ਦੇਖਿਆ ਜਾਵੇ 59.3 ਮਿਲੀਅਨ ਪੋਜ਼ੀਟਿਵ ਕੇਸ ਆ ਤੇ 1.3 ਮਿਲੀਅਨ ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ। ਸੋ ਜੇ ਉਹ ਕਹਿੰਦੇ ਆ ਵੀ ਮਾਰਚ ਤੱਕ 2 ਲੱਖ ਬੰਦੇ ਦੀ ਹੋਰ ਮੌਤ ਹੋ ਸਕਦੀ ਆ ਤੇ ਇਹ ਬਹੁਤ ਖਤਰਨਾਕ ਜਿਹੜੇ ਫਿਗਰ ਹੈਗੇ ਆ। ਜੀ ਆਲਦੋ ਜਿਹੜੀਆਂ ਵੈਕਸੀਨਸ ਦੀ ਜਿਹੜੀ ਆਪਾਂ ਨੂੰ ਕੁਝ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ ਪੋਜ਼ੀਟਿਵ ਨਿਊਜ਼ ਜ਼ਰੂਰ ਉਸ ਦੇ ਪੱਖੀ ਜਿਹੜੀ ਉਹ ਆਪਾਂ ਨੂੰ ਮਿਲ ਰਹੀ ਆ ਵੀ ਆ ਵੈਕਸੀਨ ਜਿਹੜੀਆਂ ਆ ਸਕਦੀਆਂ ਉਹਨਾਂ ਨੇ ਇਸ ਦੇ ਵਿੱਚ ਕਿਹਾ ਆ ਵੀ ਜ਼ਰੂਰ ਜੇ ਵੈਕਸੀਨ ਆ ਵੀ ਰਹੀ ਆ ਕਹਿੰਦੇ ਵੀ ਫਿਰ ਤਾਂ ਆਪਾਂ ਨੂੰ ਹੋਰ ਵੀ ਜ਼ਿਆਦਾ ਜਿਹੜੀ ਆ ਉਹ ਜ਼ਰੂਰਤ ਹੈਗੀ ਆ ਮਾਸਕ ਪਹਿਨਣ ਦੀ ਤੇ ਜਿਹੜੇ ਆ ਉਹ ਸੋਸ਼ਲ ਡਿਸਟੈਂਸਿੰਗ ਜਿਹੜੀ ਉਹ ਰੱਖਣ ਦੀ ਤਾਂ ਜੋ ਬਾਕੀ ਜਾਣੇ ਜਿਹੜੇ ਉਹ ਵੱਧ ਤੋਂ ਵੱਧ ਠੀਕ ਜਿਹੜੇ ਉਹ ਰਹਿਣ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਜਿਹੜਾ ਕੀ ਬਣਦਾ ਪਰ ਜਿਹੜਾ ਰਾਈਟ ਨਾਓ ਜਿਹੜਾ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਏ ਵੱਡੀ ਖਬਰ ਇਹ ਵੀ ਨਾਲ ਦੇ ਨਾਲ ਆ ਰਹੀ ਆ ਵੈਕਸੀਨ ਦੀਆਂ ਖਬਰਾਂ ਦੇ ਨਾਲ ਨਾਲ ਨਵੇਂ ਪ੍ਰਸ਼ਾਸਨ ਦੀਆਂ ਖਬਰਾਂ ਦੇ ਨਾਲ ਨਾਲ ਜਿਹੜੀ ਸਟਾਕ ਮਾਰਕੀਟ ਆ ਪਹਿਲੀ ਵਾਰੀ 30,000 ਦਾ ਅੰਕੜਾ ਜਿਹੜਾ ਆ ਉਹ ਪਾਰ ਕੀਤੀ ਹੈ। ਸੋ ਰਾਈਟ ਨਾਲ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਸੋ 30,092 ਦੇ ਉੱਤੇ ਜਿਹੜਾ ਡਾਓ ਜੋਨਸ ਆ ਉਹ ਚੱਲ ਰਿਹਾ ਅੱਜ 500 ਪੁਆਇੰਟ ਦੀ ਜਿਹੜਾ ਵਾਧਾ ਆ ਉਹ ਦੇਖਿਆ ਗਿਆ ਹੈਗਾ ਆ। ਸੋ ਇਸ ਦੇ ਵਿੱਚ ਕਈ ਕੁਛ ਜਿਹੜਾ ਉਹ ਜੁੜਿਆ ਹੈਗਾ ਆ। ਸੋ ਇੱਕ ਜਿਹੜੀ ਹਰਜੋਤ ਸਿੰਘ ਜੀ ਇਕਨੋਮੀ ਦੇ ਨਾਲ ਜੁੜੀ ਹੋਈ ਜੇ ਆਪਾਂ ਖਬਰਾਂ ਵੀ ਜਿਹੜੀਆਂ ਉਹ ਕਰਦੇ ਜਾਈਏ ਕਹਿੰਦੇ 19.4 ਮਿਲੀਅਨ ਜਿਹੜੇ ਹੋਮ ਓਨਰਸ ਆ ਉਹਨਾਂ ਨੇ ਜਿਹੜੇ ਮੌਰਗੇਜ ਰੀਫਾਈਨੈਂਸ ਕਰਾ ਕੇ ਕਰਵਾਇਆ ਆ ਜਿਹਦੇ ਨਾਲ ਉਹਨਾਂ ਨੇ ਕਾਫੀ ਜ਼ਿਆਦਾ ਕਹਿ ਲਓ ਵੀ ਇੰਟਰਸਟ ਰੇਟ ਦੇ ਵਿੱਚ ਉਹਨਾਂ ਨੂੰ ਫਾਇਦਾ ਜਿਹੜਾ ਹੋ ਰਿਹਾ ਆ। ਸੋ ਇਸ ਟਾਈਮ ਫਰੈਡੀ ਮੈਕਸ ਦੇ ਉੱਤੇ 2.72% 30 ਈਅਰ ਫਿਕਸਡ ਐਵਰੇਜ ਜਿਹੜੀ ਆ ਉਹ ਦੇਖੀ ਗਈ ਹੈਗੀ ਇੰਟਰਸਟ ਰੇਟ ਦੀ। ਸੋ ਇਹ ਲੋਕ ਕਾਫੀ ਜ਼ਿਆਦਾ ਮੌਰਗੇਜ ਰੀਫਾਈਨੈਂਸ ਜਿਹੜਾ ਆ ਉਹ ਲੋਕਾਂ ਨੇ ਕਰਵਾਇਆ ਹੈਗਾ। ਸੋ 19.4 ਮਿਲੀਅਨ ਹੋਮ ਓਨਰਸ ਓਵਰਆਲ ਅਮਰੀਕਾ ਦੇ ਵਿੱਚ ਉਹਨਾਂ ਨੇ ਇਹ ਘਟੇ ਹੋਏ ਇੰਟਰਸਟ ਰੇਟਸ ਦਾ ਜਿਹੜਾ ਜ਼ਰੂਰ ਫਾਇਦਾ ਜਿਹੜਾ ਉਹ ਲਿਆ ਹੈ। ਕਹਿੰਦੇ ਐਵਰੇਜ $309 ਪ੍ਰਤੀ ਮਹੀਨਾ ਰੀਫਾਈਨੈਂਸਿੰਗ ਕਰਕੇ ਜਿਹੜੇ ਆ ਉਹਨਾਂ ਨੇ ਸੇਵਿੰਗ ਜਿਹੜੀ ਬਚਤ ਆ ਉਹ ਕੀਤੀ ਆ। ਸੋ ਕਹਿੰਦੇ ਵੀ ਇਹ ਜੇ ਅਨੁਮਾਨ ਲਾਇਆ ਜਾਵੇ ਐਵਰੇਜ ਆਊਟ ਕੀਤਾ ਜਾਵੇ ਤਾਂ ਤਕਰੀਬਨ $6 ਬਿਲੀਅਨ ਪ੍ਰਤੀ ਮਹੀਨਾ ਐਵਰੇਜ ਸੇਵਿੰਗ ਸਾਰੇ ਲੋਕਾਂ ਦੀ ਮਿਲਾ ਕੇ ਜਿਹੜੀ ਇਹ ਬਣਦੀ ਹੈਗੀ ਆ। ਤੇ ਕਹਿੰਦੇ ਹੁਣ ਤੱਕ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਜਿਹੜੀ ਸੇਵਿੰਗ ਆ ਉਹ ਦੇਖੀ ਗਈ ਹੈਗੀ ਆ। ਹੁਣ ਸਾਡਾ ਸਮਾਂ ਹੋਇਆ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਮਿਲਦੇ ਜੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਮੈਨੂੰ ਚੂੜੀਆਂ ਚੜਾ ਦੇ ਚੰਨਵੇ ਮੈਂ ਠਮ ਠਮ ਨੱਚਦੀ ਫਿਰਾਂ ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ।
ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121 ਨੂਰਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ ਆਟੋ ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ ਸਵੀਟ B ਐਂਟੀਲੋਪ ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੇਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916 709 6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਠਹਿਰੋ ਸਾਹਮਣੇ ਕਿਤੇ ਕੈਮਰਾ ਤਾਂ ਨਹੀਂ ਲੱਗਾ? ਓਏ ਇਹ ਕਿਹੜਾ ਵਿਸਟਾ HD ਸਰਵੇਲੈਂਸ ਵਾਲਿਆਂ ਦਾ ਕੈਮਰਾ? ਇਹਨੂੰ ਤਾਂ ਹੁਣੇ ਹੀ ਕੱਟਿਆ ਲੈ। ਜੀ ਹਾਂ, ਵਿਸਟਾ HD ਸਰਵੇਲੈਂਸ ਸਿਕਿਉਰਿਟੀ ਕੰਪਨੀ, ਜਿਨ੍ਹਾਂ ਕੋਲ 20 ਸਾਲ ਤੋਂ ਵੀ ਵੱਧ ਦਾ ਤਜਰਬਾ। ਆਪਣੇ ਘਰਾਂ ਜਾਂ ਸਟੋਰਾਂ ਵਿੱਚ 4K ਕੁਆਲਿਟੀ ਦੇ ਕੈਮਰਿਆਂ ਵਾਲਾ ਸਰਵੇਲੈਂਸ ਸਿਸਟਮ ਲਗਾਉਣ ਦੇ ਲਈ ਜਾਂ ਫਿਰ ਗੈਸ ਸਟੇਸ਼ਨ, ਲਿਕਰ ਸਟੋਰ ਜਾਂ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦਾ ਸਾਈਨ ਲਗਵਾਉਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਸੁਖਪਾਲ ਹੋਰਾਂ ਨੂੰ 661 586 5080 661 586 5080। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਸੋ ਸਰੋਤਿਓ, ਜੇ ਅਗਲੀਆਂ ਖਬਰਾਂ ਵੱਲ ਚੱਲੀਏ ਬ੍ਰੇਕ ਤੋਂ ਬਾਅਦ, ਕਹਿੰਦੇ ਵੀ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਆ ਉਹਨਾਂ ਨੂੰ ਹੋ ਸਕਦਾ ਹੁਣ COVID-19 ਦੇ ਸੰਬੰਧ ਦੇ ਵਿੱਚ ਪਹਿਲਾਂ ਜਿੱਦਾਂ ਫਲਾਈ ਕਰਨ ਤੋਂ ਟੀਕਾ ਲਗਵਾਉਣਾ ਪਵੇ। ਸੋ ਬਹੁਤ ਸਾਰੀਆਂ ਜਿਹੜੀਆਂ ਨਿਊਜ਼ਲੈਟਸ ਹੈਗੀਆਂ ਆ ਉਹਨਾਂ ਵੱਲੋਂ ਖਬਰਾਂ ਆ ਰਹੀਆਂ, ਵੱਖ-ਵੱਖ ਏਅਰਲਾਈਨਸ ਅਨਾਊਂਸ ਕਰਨ ਜਾ ਰਹੀਆਂ ਹੈਗੀਆਂ, ਕਿਉਂਕਿ ਹੁਣ ਵੈਕਸੀਨ ਦੀ ਆਲਮੋਸਟ ਤਿਆਰੀ ਹੈਗੀ ਆ। ਤੇ ਕਹਿੰਦੇ ਭਈ ਜੇ ਤੁਸੀਂ ਟਰੈਵਲ ਕਰਨਾ ਹੋਊਗਾ ਤੁਹਾਨੂੰ ਵੈਕਸੀਨ ਲਾਉਣਾ ਪਊਗਾ, ਤਾਂ ਹੀ ਉਹਨਾਂ ਨੂੰ ਤੁਹਾਨੂੰ ਚੜ੍ਹਨ ਦੇਣਗੇ, ਕਿਉਂਕਿ ਬਹੁਤ ਸਾਰੇ ਜਿਹੜੇ ਕੰਟਰੀਜ਼ ਹੈਗੇ ਆ ਉਹਨਾਂ ਨੇ ਕੁਆਰੰਟਾਈਨ ਕੀਤਾ ਹੋਇਆ ਆ। ਖਾਸ ਕਰਕੇ ਕੈਨੇਡਾ ਦਾ ਆਪਾਂ ਦੇਖਿਆ ਹੀ ਆ, ਈਵਨ USA ਵਾਲੇ ਵੀ ਬਾਈ ਰੋਡ ਕੈਨੇਡਾ ਤੁਸੀਂ ਨਹੀਂ ਜਾ ਸਕਦੇ ਹੈਗੇ। ਸੋ ਇਹਦੇ ਸੰਬੰਧ ਦੇ ਵਿੱਚ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਜਿਹੜੀ ਏਅਰਲਾਈਨ ਆ ਕੁਆਂਟਸ, ਉਹਨਾਂ ਨੇ ਇਹ ਕਿਹਾ ਆ ਭਈ ਅਸੀਂ ਸੋਚ ਰਹੇ ਹਾਂ ਭਈ ਜਦੋਂ ਇਹ ਸਾਰਾ ਕੁਛ ਖੁੱਲ੍ਹਦਾ ਆ ਤੇ ਜਦੋਂ ਤੁਸੀਂ ਹੋਰ ਕਿਸੇ ਮੁਲਕ ਤੋਂ ਉਸ ਏਅਰਲਾਈਨ ਦੇ ਰਾਹੀਂ ਆਸਟ੍ਰੇਲੀਆ ਨੂੰ ਜਾਓਗੇ ਤੇ ਤੁਹਾਨੂੰ ਜਿਹੜਾ ਆ ਵੈਕਸੀਨ ਲਵਾਉਣਾ ਪਊਗਾ। ਇਸੇ ਤਰ੍ਹਾਂ ਸਾਊਥ ਕੋਰੀਆ ਦੀ ਜਿਹੜੀ ਸਭ ਤੋਂ ਵੱਡੀ ਏਅਰਲਾਈਨ ਆ ਕੋਰੀਅਨ ਏਅਰ, ਉਹਨਾਂ ਨੇ ਵੀ ਇਹ ਕਿਹਾ ਹੈਗਾ। ਨਿਊਜ਼ੀਲੈਂਡ ਦੀ ਵੀ ਇਸ ਤਰ੍ਹਾਂ ਇੱਕ ਜਿਹੜੀ ਏਅਰਲਾਈਨ ਹੈਗੀ ਆ ਏਅਰ ਨਿਊਜ਼ੀਲੈਂਡ, ਉਹ ਵੀ ਜਿਹੜੀ ਕਹਿ ਰਹੀ ਹੈਗੀ ਆ। ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਏਅਰਲਾਈਨਸ ਆ ਉਹ ਇੱਕ ਟਰਾਇਲ ਦੇ ਉੱਤੇ ਵਰਕ ਕਰਨਾ ਚਾਹੁੰਦੇ ਆ। ਇੱਕ ਐਪ ਜਿਹਨੂੰ ਕਾਮਨ ਪਿਆਸ ਕਰਕੇ ਜਿਹੜੀ ਆ, ਇਸ ਐਪ ਦਾ ਨਾਂ ਰੱਖਿਆ ਗਿਆ ਆ ਵਰਲਡ ਇਕਨੋਮਿਕ ਫੋਰਮ ਵੱਲੋਂ। ਇਹ ਜਿਹੜੀ ਐਪ ਆ ਇਹਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਇਹਦਾ ਸਾਥ ਦਿੱਤਾ ਗਿਆ ਹੈਗਾ। ਸੋ ਕਹਿੰਦੇ ਆ ਵੀ ਇਸ ਐਪ ਦੇ ਥਰੂ ਜਿਹੜਾ ਵਰਕਆਊਟ ਕਰਨਾ ਪਊਗਾ। ਸੋ ਰਾਜਕਨਵੀਰ ਸਿੰਘ ਜੀ, ਜਿੰਨੇ ਵੀ ਸਾਡੇ ਸਰੋਤੇ ਆ, ਕਈ ਵਾਰੀ ਸਾਨੂੰ ਵੀ ਬਹੁਤ ਕਾਲਾਂ ਆਉਂਦੀਆਂ ਅਸੀਂ ਇੰਡੀਆ ਜਾਣਾ ਜਾਂ ਇੰਡੀਆ ਤੋਂ ਆਉਣਾ ਆ। ਸੋ ਆਉਣ ਵਾਲੇ ਸਮੇਂ 'ਚ ਬਹੁਤ ਚੇਂਜਸ ਹੋਣਗੀਆਂ। ਸੋ ਬੜੇ ਧਿਆਨ ਦੇ ਨਾਲ ਆਪਣੀਆਂ ਜੋ ਵੀ ਟਰੈਵਲ ਏਜੰਸੀ ਆ ਜਾਂ ਲੋਕਲ ਜਿਹੜੇ ਕੌਂਸਲੇਟ ਆ ਉਹਨਾਂ ਦੇ ਨਾਲ ਗੱਲ ਕਰਕੇ ਹੀ ਟਰੈਵਲ ਕਰੋ। ਜੀ ਬਿਲਕੁਲ ਇਹ ਕਾਮਨ ਜੀ ਪ੍ਰੈਕਟਿਸ ਜਿਹੜੀ ਇਹ ਹੋ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ। ਰੀਜ਼ਨ ਇਹੀ ਆ ਵੀ ਵੈਕਸੀਨ ਚਾਹੁੰਦੇ ਆ ਵੀ ਜਿਹੜੇ ਵੀ ਲੋਕ ਟਰੈਵਲ ਕਰਨ ਉਹ ਵੈਕਸੀਨ ਲਵਾ ਕੇ ਹੀ ਜਿਹੜੇ ਆ ਉਹ ਅੱਗੇ ਜਿਹੜੇ ਇਹ ਆਉਣ। ਹੁਣ ਤੁਸੀਂ ਦੇਖੋ ਵੀ ਜਦੋਂ ਆਪਾਂ ਇਮੀਗ੍ਰੇਸ਼ਨ ਕਰਾ ਕੇ ਅਮਰੀਕਾ ਦੇ ਵਿੱਚ ਜਾਂ ਹੋਰ ਮੁਲਕਾਂ 'ਚ ਆਉਂਦੇ ਆ, ਜਿਹੜੇ ਉਹ ਟੀਕੇ ਕਹਿੰਦੇ ਲਵਾਉਣ ਨੂੰ ਸਾਰੇ ਜਾਣੇ ਉਹ ਲਵਾ ਕੇ ਹੀ ਜਿਹੜੇ ਉਹ ਉਦੋਂ ਆਉਂਦੇ ਆ। ਸੋ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਹੁਣ ਜਦੋਂ ਮਹਾਂਮਾਰੀ ਦਾ ਦੌਰ ਸੀਗਾ ਤੇ ਲੋਕਾਂ ਨੇ ਬਹੁਤ ਸਾਰੇ ਮੁਲਕਾਂ ਨੇ ਜਿਹੜੇ ਸਪੈਸੀਫਿਕ ਥਾਵਾਂ ਤੋਂ ਆ ਰਹੇ ਲੋਕਾਂ ਨੂੰ ਉਹਨਾਂ ਨੇ ਬੈਨ ਲਾ ਦਿੱਤਾ ਸੀਗਾ ਵੀ ਨਹੀਂ, ਯੂਰਪ ਤੋਂ ਨਹੀਂ ਆ ਸਕਦੇ, ਚਾਈਨਾ ਤੋਂ ਨਹੀਂ ਆ ਸਕਦੇ। ਓਵਰਆਲ ਇੰਟਰਨੈਸ਼ਨਲ ਜਿਹੜੀਆਂ ਫਲਾਈਟਾਂ ਆ ਉਹ ਪੂਰੀ ਦੁਨੀਆ ਦੇ ਵਿੱਚ ਹੀ ਤਕਰੀਬਨ ਜਿਹੜੀਆਂ ਉਹ ਬੰਦ ਜਿਹੜੀਆਂ ਹੋ ਗਈਆਂ ਸੀ। ਹੁਣ ਦੁਬਾਰਾ ਜਿਹੜਾ ਉਹ ਖੁੱਲ੍ਹਣਾ ਸ਼ੁਰੂ ਹੋਇਆ। ਇਹ ਵੀ ਵੈਕਸੀਨ ਆਉਣ ਦੇ ਨਾਲ ਇੱਕ ਵਾਰੀ ਦੁਬਾਰਾ ਜਿਹੜਾ ਏਅਰ ਟਰੈਵਲ ਦੇ ਵਿੱਚ ਬੂਮ ਜਿਹੜਾ ਉਹ ਦੇਖਿਆ ਜਾ ਸਕੇਗਾ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈਗਾ। ਪਰ ਲੱਗਦਾ ਇੱਦਾਂ ਹੈ ਵੀ ਇਹ ਰਾਏ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਇਹ ਵੱਡੇ ਜਿਹੜੇ ਖਾਸ ਕਰਕੇ ਸੰਚਾਲਕ ਹੈਗੇ ਨੇ ਇਹਨਾਂ ਏਅਰਲਾਈਨਸ ਨੂੰ ਚਲਾਉਣ ਵਾਲੇ, ਉਹ ਇਸ ਦੇ ਵੱਲ ਨੂੰ ਜਿਹੜਾ ਇਹ ਕਦਮ ਵਧਾ ਸਕਦੇ। ਜਿਹੜਾ ਕਾਮਨ ਪਾਸ ਜਿਹੜੀ ਜਿਸ ਦੀ ਤੁਸੀਂ ਐਪ ਦਾ ਜਿਹੜਾ ਉਹ ਜ਼ਿਕਰ ਕੀਤਾ ਆ ਵੀ ਫਿਰ ਜਿਹੜੇ ਵੀ ਲੋਕ ਆ ਜਾ ਰਹੇ ਨੇ ਉਹਨਾਂ ਨੂੰ ਇਹ ਡਾਊਨਲੋਡ ਕਰਕੇ ਇਹਦੇ ਵਿੱਚ ਆਈ ਥਿੰਕ ਦੱਸਣਾ ਪਿਆ ਕਰੂਗਾ ਵੀ ਤੁਸੀਂ ਕਦੋਂ ਜਾਂ ਕਿੱਥੇ ਜਿਹੜੀ ਆ ਵੈਕਸੀਨ ਉਹ ਲਵਾਈ ਸੀ। ਸੋ ਤਕਰੀਬਨ ਸਾਰੀਆਂ ਜਿਹੜੀਆਂ ਵੈਕਸੀਨ 1 ਮਹੀਨੇ ਦੇ ਵਿੱਚ 2 ਵਾਰੀ ਜਿਹੜੀਆਂ ਤੁਹਾਨੂੰ ਜਿਹੜੇ ਟੀਕੇ ਆ ਉਹ ਇਸ ਹਿਸਾਬ ਦੇ ਨਾਲ ਜਿਹੜਾ ਲੱਗਣਗੇ। ਸੋ ਸਭ ਤੋਂ ਵੱਡਾ ਜਿਹੜਾ ਮਸਲਾ ਵੈਕਸੀਨ ਨੂੰ ਉਹਦਾ ਲੌਜਿਸਟਿਕਸ ਦਾ ਹੀ ਜਿਹੜਾ ਹੁਣ ਆਉਣਾ ਆ, ਕਿੱਦਾਂ ਜਿਹੜੀ ਉਹ ਪਹੁੰਚਾਉਣੀ ਆ। ਖਾਸ ਕਰਕੇ ਉਹ ਵੈਕਸੀਨਸ ਜਿਨ੍ਹਾਂ ਨੂੰ -70 ਤੋਂ -100 ਡਿਗਰੀ ਦੇ ਦਰਮਿਆਨ ਜਿਹੜਾ ਆ ਉਹ ਸਟੋਰ ਕਰਕੇ ਰੱਖਣਾ ਪਵੇਗਾ ਤਾਪਮਾਨ ਦੇ ਵਿੱਚ। ਸੋ ਇਹ ਚੀਜ਼ ਜਿਹੜੀ ਆ ਉਹ ਇਸ ਟਾਈਮ ਸਭ ਤੋਂ ਵੱਡਾ ਚੈਲੰਜ ਜਿਹੜੀ ਆ, ਚੁਣੌਤੀ ਆ, ਉਹ ਸਾਰੇ ਮੁਲਕਾਂ ਦੇ ਲਈ ਜਿਹੜੀ ਉਹ ਹੋਵੇਗੀ। ਕਿੱਦਾਂ ਜਿਹੜੇ ਆਮ ਲੋਕਾਂ ਤੱਕ ਵੈਕਸੀਨ ਨੂੰ ਜਿਹੜਾ ਉਹ ਪਹੁੰਚਾਇਆ ਜਾਊਗਾ। ਆਪਣੇ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਰਾਸ਼ਟਰਪਤੀ ਟਰੰਪ ਨੇ ਕਿੰਨੀ ਵਾਰੀ ਇਸ ਚੀਜ਼ ਨੂੰ ਕਿਹਾ ਆ ਵੀ ਸਾਡੇ ਜਿਹੜੇ ਜਨਰਲ ਆਰਮੀ ਦੇ ਉਹ ਤਿਆਰ ਨੇ ਲੌਜਿਸਟਿਕਸ ਨੂੰ ਜਿਹੜੇ ਉਹ ਸਾਂਭਣ ਦੇ ਲਈ। ਇੱਕ ਵਾਰੀ ਵੈਕਸੀਨ ਜਿਹੜੀ ਆ ਉਹ ਤਿਆਰ ਹੋ ਕੇ ਪਹੁੰਚੇ ਸਹੀ। ਜੀ ਬਿਲਕੁਲ, COVID-19 ਦੀ ਜਿਹੜੀ ਵੈਕਸੀਨ ਆ, ਈਵਨ ਦੋ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਆ, ਮੋਡਰਨਾ, ਫਾਈਜ਼ਰ ਤੇ ਆਕਸਫੋਰਡ ਦੀ ਇੱਕ ਕੰਪਨੀ ਜਿਹੜੀ ਹੈਗੀ ਆ ਐਸਟਰਾਜ਼ੈਨੇਕਾ ਇਹਨਾਂ ਵੱਲੋਂ ਤਿਆਰ ਕੀਤੀ ਜਾ ਰਹੀ ਆ। ਪਰ ਆਮ ਲੋਕਾਂ ਤੱਕ ਜਿਹੜਾ ਇਹ ਟੀਕਾ ਪਹੁੰਚਣਾ ਆ, ਇਹ ਬਹੁਤ ਇਸ ਨੂੰ ਸਮਾਂ ਲੱਗੇਗਾ। ਇੰਨੀ ਜਲਦੀ ਨਹੀਂ ਕਹਿੰਦੇ ਪਹੁੰਚਣ ਵਾਲਾ। ਇਸ ਸਾਲ ਦੇ ਅਖੀਰ ਤੱਕ 12.5 ਮਿਲੀਅਨ ਅਮਰੀਕਨਸ ਨੂੰ ਜਿਹੜੀ ਆ ਡੋਜ਼ਸ ਇਹ ਵੈਕਸੀਨ ਦੀ ਮਿਲ ਸਕਦੀ ਹੈਗੀ ਆ। ਟੋਟਲ ਪਾਪੂਲੇਸ਼ਨ USA ਦੀ 330 ਮਿਲੀਅਨ ਦੇ ਕਰੀਬ ਹੈਗੀ ਆ। ਤੇ ਸਭ ਤੋਂ ਪਹਿਲਾਂ ਜਿਹੜੀ ਆ ਫਾਈਜ਼ਰ ਕੰਪਨੀ ਆ,
ਉਹਨਾਂ ਦਾ ਵੈਕਸੀਨ ਆਉਣਾ ਇਸ ਤੋਂ ਬਾਅਦ ਥੋੜ੍ਹੇ ਹਫ਼ਤਿਆਂ ਬਾਅਦ ਮੋਡਰਨਾ ਦਾ ਆ ਸਕਦਾ ਹੈਗਾ ਆ, ਕਿਉਂਕਿ ਫਾਈਜ਼ਰ ਨੇ ਪਹਿਲਾਂ ਹੀ FDA ਲਈ ਅਪਰੂਵਲ ਲਈ ਅਪਲਾਈ ਕਰ ਦਿੱਤਾ ਹੋਇਆ ਹੈਗਾ। ਜਿਹੜਾ US ਸੈਂਟਰ ਫॉर ਡਿਸੀਜ਼ ਕੰਟਰੋਲ ਆ, ਉਹ ਕਹਿੰਦੇ ਵੀ ਫਿਗਰ ਆਊਟ ਕਰੂਗਾ ਵੀ ਕਿਸ ਤਰ੍ਹਾਂ ਅਸੀਂ ਜਿਹੜੇ ਇਹ ਵੈਕਸੀਨ ਆਣੇ ਆ ਉਹਨਾਂ ਨੂੰ ਯੂਜ਼ ਕਰਨਾ ਹੈਗਾ ਆ। ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਹੈਲਥ ਕੇਅਰ ਵਰਕਰਸ ਆ, ਉਹਨਾਂ ਦੇ ਲਈ ਅਵੇਲੇਬਲ ਹੋਊਗਾ। 20 ਮਿਲੀਅਨ ਦੇ ਕਰੀਬ USA ਦੇ ਵਿੱਚ ਡਾਕਟਰਸ, ਨਰਸਿਸ, ਲੈਬ ਟੈਕਨੀਸ਼ੀਅਨਸ ਤੇ ਹੋਰ ਤਰ੍ਹਾਂ ਦੇ ਹੈਲਥ ਵਰਕਰਸ ਹੈਗੇ ਆ। ਉਸ ਤੋਂ ਬਾਅਦ ਫਿਰ ਅਸੈਂਸ਼ੀਅਲ ਵਰਕਰਸ ਜਿਹੜੇ 87 ਮਿਲੀਅਨ ਦੇ ਕਰੀਬ ਜਿਹੜੇ ਹੈਗੇ ਆ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀ ਕੋਈ ਨਾ ਕੋਈ ਮੈਡੀਕਲ ਕੰਡੀਸ਼ਨ ਆ, ਜਿਸ ਤਰ੍ਹਾਂ ਕਿ 100 ਮਿਲੀਅਨ ਦੇ ਕਰੀਬ ਉਹ ਲੋਕ ਹੈਗੇ ਆ ਜਿਨ੍ਹਾਂ ਨੂੰ ਕਿਸੇ ਨੂੰ ਕੋਈ ਡਾਇਬਟਿਕ ਆ, ਬਲੱਡ ਪ੍ਰੈਸ਼ਰ ਆ, ਕਿਸੇ ਤਰ੍ਹਾਂ ਦੀ ਵੀ ਜਿਹੜੀ ਕੋਈ ਪ੍ਰੋਬਲਮ ਹੈਗੀ ਆ। ਤੇ ਇਸ ਤੋਂ ਬਿਨਾਂ 53 ਮਿਲੀਅਨ ਜਿਹੜੇ ਆ USA ਦੇ ਵਿੱਚ ਅਡਲਟਸ ਹੈਗੇ ਆ ਜਿਹੜੇ 65 ਸਾਲਾਂ ਤੋਂ ਉੱਪਰ ਆ, ਜਿਨ੍ਹਾਂ ਨੂੰ ਜ਼ਿਆਦਾ ਜਿਹੜਾ ਖਤਰਾ ਹੁੰਦਾ ਕਰੋਨਾ ਦਾ। ਆਪਾਂ ਸਾਂਝੀਆਂ ਖਬਰਾਂ ਤੁਹਾਡੇ ਨਾਲ ਕਰਦੇ ਆਏ ਆ। ਸੋ ਇਹ ਵੱਖ-ਵੱਖ ਗਰੁੱਪ ਹੈਗੇ ਆ। ਹੁਣ ਇਹ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਜਿਹੜਾ ਇਹ ਟੀਕਾ ਆ ਵੱਖ-ਵੱਖ ਲੋਕਾਂ ਨੂੰ ਕਿਸ ਸਮੇਂ ਜਿਹੜਾ ਆ ਉਹ ਅਵੇਲੇਬਲ ਹੋਊ। ਜੀ, ਉਮੀਦ ਇਹੀ ਆ ਵੀ ਕੁਛ ਹੀ ਮਹੀਨਿਆਂ ਦੇ ਵਿੱਚ ਸਾਰਿਆਂ ਤੱਕ ਜਿਹੜਾ ਉਹ ਪਹੁੰਚਣਾ ਜਿਹੜਾ ਉਹ ਸ਼ੁਰੂ ਜਿਹੜਾ ਉਹ ਹੋਵੇ। ਰਸ਼ੀਆ ਵਾਲਿਆਂ ਨੇ ਵੀ ਜਿਹੜਾ ਹੁਣੇ ਹਰਜੋਤ ਸਿੰਘ ਜੀ ਕੁਛ ਸਮਾਂ ਪਹਿਲਾਂ ਇਹ ਕਿਹਾ ਆ ਵੀ ਜਿਹੜੀ ਉਹਨਾਂ ਦੀ ਸਪੁਤਨਿਕ 5 ਜਿਹੜੀ ਹੈਗੀ ਆ 20 ਜਾਂ 5 ਜਿਸ ਨੂੰ ਆਖਿਆ ਜਾ ਰਿਹਾ ਵੀ ਉਹ ਜਿਹੜੀ ਵੈਕਸੀਨ ਕੈਂਡੀਡੇਟ ਆ ਉਹ ਵੀ 95% ਦੀ ਜਿਹੜੀ ਇਫੈਕਟਿਵ ਹੈਗੀ ਆ, ਤੇ ਕਹਿੰਦੇ $10 ਦੀ ਅਸੀਂ ਇੰਟਰਨੈਸ਼ਨਲੀ ਪਰ ਡੋਜ਼ ਜਿਹੜੀ ਆ ਉਸ ਦੀ ਜਿਹੜੀ ਉਹ ਵੇਚਾਂਗੇ। ਸੋ ਦੇਖਦੇ ਆ ਇੱਧਰ ਜਿਹੜਾ ਕੀ ਬਣਦਾ। ਹੁਣ ਵੈਕਸੀਨ ਦੀ ਦੌੜ ਜਿਹੜੀ ਆ ਉਹ ਪੂਰੀ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜੀ ਉਹ ਲੱਗ ਗਈ ਆ, ਕਿਉਂਕਿ ਹਰ ਇੱਕ ਜਿਹੜੀ ਕੰਪਨੀ ਜਾਣਦੀ ਆ ਜਿਹਦੀ ਵੈਕਸੀਨ ਪਹਿਲੋਂ ਆ ਗਈ ਮੁਨਾਫਾ ਹੀ ਮੁਨਾਫਾ ਜਿਹੜਾ ਉਹਨਾਂ ਨੂੰ ਜਿਹੜਾ ਹੋਣਾ ਅੱਗੇ ਆਉਣ ਵਾਲੀਆਂ ਕਈ ਪੁਸ਼ਤਾਂ ਨੂੰ ਜਿਹੜੀ ਆ ਬਾਅਦ 'ਚ ਕੋਈ ਕਮਾਈ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਪੈਣੀ। ਇਹ ਜ਼ਰੂਰ ਇਸ ਪੈਨੇਡੈਮਿਕ ਦੇ ਦੌਰਾਨ ਇਹਨਾਂ ਕੰਪਨੀਆਂ ਦਾ ਮੇਜਰ ਜਿਹੜਾ ਫਾਇਦਾ ਆ ਉਹ ਮੋਨੇਟਰੀ ਜਿਹੜਾ ਆਰਥਿਕ ਤੌਰ ਦੇ ਉੱਤੇ ਹੋਣਾ ਆ। ਉੱਧਰ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੀ ਹੀ ਜਿਹੜੀ ਇੱਕ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕੋਲੋਰਾਡੋ ਦੇ ਗਵਰਨਰ ਜੈਰਡ ਪੋਲਿਸ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਕੱਲ੍ਹ ਕਹਿੰਦੇ ਆ ਉਹ ਸਾਈਨ ਕੀਤਾ ਆ, ਜਿਸ ਦੇ ਵਿੱਚ ਉਹਨਾਂ ਨੇ ਹਸਪਤਾਲਾਂ ਨੂੰ ਇਹ ਇਜਾਜ਼ਤ ਦਿੱਤੀ ਆ ਵੀ ਉਹ ਜੇ ਨਵੇਂ ਪੇਸ਼ੈਂਟਸ ਨੂੰ ਉਹ ਜਿਹੜਾ ਆ ਐਡਮਿਟ ਕਰਨ ਤੋਂ ਰੋਕ ਸਕਦੇ ਆ ਜੇ ਆਲਰੇਡੀ ਉਹਨਾਂ ਦਾ ਹਸਪਤਾਲ ਕੈਪੈਸਿਟੀ ਦੇ ਉੱਤੇ ਪਹੁੰਚ ਚੁੱਕਾ ਹੋਇਆ ਆ, ਤੇ ਦੂਜਿਆਂ ਨੂੰ ਜਿਹੜਾ ਆ ਉਹ ਦੂਜੇ ਜਿਹੜੇ ਟਰਾਂਸਫਰ ਪੇਸ਼ੈਂਟਸ ਆ ਉਹ ਉਹਨਾਂ ਨੂੰ ਲੈਣ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਜ਼ਰੂਰਤ ਜਿਹੜੀ ਉਹ ਨਹੀਂ ਹੋਊਗੀ ਜੇ ਆਲਰੇਡੀ ਉਹਨਾਂ ਦਾ ਹਸਪਤਾਲ ਕੈਪੈਸਿਟੀ ਦੇ ਉੱਤੇ ਚੱਲ ਰਿਹਾ ਆ। ਸੋ ਇੱਥੋਂ ਤਾਂ ਹੋਰ ਵੀ ਜ਼ਿਆਦਾ ਹਰਜੋਤ ਸਿੰਘ ਜੀ ਜਿਹੜੇ ਖਾਸ ਕਰਕੇ ਕੋਲੋਰਾਡੋ ਦੇ ਵਿੱਚ ਰਹਿੰਦੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ। ਹੁਣ ਇਹ ਵੀ ਨਹੀਂ ਆ ਵੀ ਜੇ ਤੁਸੀਂ ਬਿਮਾਰ ਹੋਏ ਤਾਂ ਤੁਹਾਨੂੰ ਹਸਪਤਾਲ ਦੇ ਵਿੱਚ ਜਿਹੜੀ ਉਹ ਜਗ੍ਹਾ ਮਿਲੂਗੀ ਵੀ ਤੁਸੀਂ ਜਿਹੜੇ ਉਹ ਬਿਮਾਰ ਹੈਗੇ ਇਸ ਦੇ ਕਰਕੇ ਜੇ ਆਲਰੇਡੀ ਉਹ ਪੀਕ ਕੈਪੈਸਿਟੀ ਦੇ ਉੱਤੇ ਚੱਲ ਰਹੇ ਆ ਤੇ ਇਹਦਾ ਮਤਲਬ ਉਹ ਨਵੇਂ ਲੋਕਾਂ ਨੂੰ ਨਵੇਂ ਮਰੀਜ਼ਾਂ ਨੂੰ ਜਿਹੜਾ ਉਹ ਦਾਖਲ ਵੀ ਨਹੀਂ ਕਰਨਗੇ। ਸੋ ਇਹ ਇੱਕ ਜ਼ਰੂਰ ਖਤਰੇ ਵਾਲੀ ਗੱਲ ਹੋਰ ਉੱਥੇ ਉਹਨਾਂ ਲੋਕਾਂ ਲਈ ਜਿਹੜੀ ਉਹ ਬਣ ਸਕਦੀ। ਸੋ ਕੱਲ੍ਹ ਹੀ ਜਿਹੜਾ ਆ ਉੱਥੇ ਕੋਲੋਰਾਡੋ ਦੇ ਜਿਹੜੇ ਡੈਮੋਕ੍ਰੇਟ ਗਵਰਨਰ ਜੈਰਡ ਪੋਲਿਸ ਆ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਿਹੜਾ ਉਹ ਸਾਈਨ ਕੀਤਾ ਹੈਗਾ ਆ। ਇਸ ਦੇ ਵਿੱਚ ਜਿਹੜਾ ਕੋਲੋਰਾਡੋ ਡਿਪਾਰਟਮੈਂਟ ਆਫ ਪਬਲਿਕ ਹੈਲਥ ਐਂਡ ਇਨਵਾਇਰਨਮੈਂਟ ਆ ਉਹਨਾਂ ਨੂੰ ਇਹ ਇਜਾਜ਼ਤਾਂ ਇਸ ਦੇ ਤਹਿਤ ਜਿਹੜੇ ਚੱਲ ਰਹੇ ਹਸਪਤਾਲ ਆ ਉਹਨਾਂ ਨੂੰ ਇਹ ਜਿਹੜੀਆਂ ਮਿਲਦੀਆਂ ਨੇ। ਜੀ ਬਿਲਕੁਲ, ਜੇ ਹਸਪਤਾਲਾਂ ਦੀ ਗੱਲ ਕਰਦੇ ਜਾਈਏ ਆਪਾਂ ਪਿਛਲੇ 2-3 ਦਿਨਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ। ਯੂਬਾ ਸਿਟੀ ਜਿੱਥੇ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਹੈਗੀ ਆ, ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ। ਯੂਬਾ ਸਿਟੀ ਸਟਰ ਕਾਉਂਟੀ ਦੇ ਵਿੱਚ 221 ਨਵੇਂ ਕੇਸ ਕੱਲ੍ਹ ਆਏ ਆ ਇਕੱਲੇ ਇੱਕ ਦਿਨ ਦੇ ਵਿੱਚ। ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਉੱਥੇ ਇੱਕੋ ਇੱਕ ਹਸਪਤਾਲ ਹੈਗਾ ਆ ਤੇ ਉਹ ਕਹਿੰਦੇ ਵੀ ਆਲਰੇਡੀ ਆਪਣੀ ਲਿਮਿਟ ਤੇ ਪਹੁੰਚ ਗਿਆ ਹੈਗਾ। ਸੋ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੇ ਉੱਥੇ ਦੇ ਜਿਹੜੇ ਹੈਲਥ ਸਰਵਿਸਿਜ਼ ਦੇ ਡਾਇਰੈਕਟਰ ਹੈਗੇ ਡਾਕਟਰ ਲੂ, ਉਹਨਾਂ ਨੇ ਇਹ ਕਿਹਾ ਸੀ ਵੀ ਪੰਜਾਬੀਆਂ ਦੀ ਗਿਣਤੀ 45% ਦੇ ਕਰੀਬ ਆ। ਆਪਾਂ ਤੁਹਾਨੂੰ ਡਾਕਟਰ ਕੰਗ ਹੋਣਾ ਦੀ ਵੀ ਜਿਹੜੀ ਸਟੇਟਮੈਂਟ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਜਿਹੜੇ ਪਾਰਟੀਆਂ, ਵਿਆਹ, ਹੋਰ ਇੱਦਾਂ ਦੇ ਜਿਹੜੇ ਇਕੱਠ ਆ ਉਹਨਾਂ ਤੋਂ ਬਚੋ। ਤੇ ਇਹ ਜਿਹੜਾ ਆ ਜੇ ਉੱਥੇ ਇਸ ਕਾਉਂਟੀ ਦੇ ਵਿੱਚ ਇੱਕ ਹਸਪਤਾਲ ਆ ਫਿਰ ਤੁਹਾਨੂੰ ਦੂਰ ਜਾਣਾ ਪਊਗਾ ਸੈਕਰਾਮੈਂਟੋ ਜਾਂ ਹੋਰ ਇੱਧਰ ਵੈਕਾਵਿਲ। ਤੇ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਤੁਸੀਂ ਸਿੱਕ ਹੋ ਜਾਂਦਾ ਫਿਰ ਰਿਸ਼ਤੇਦਾਰਾਂ ਨੂੰ ਵੀ ਕਿਸੇ ਨੂੰ ਹਸਪਤਾਲ ਦੇ ਅੰਦਰ ਵੜਨ ਨਹੀਂ ਦਿੰਦੇ ਹੈਗੇ। ਤੇ ਜਿਹੜੇ ਬਿਮਾਰ ਹੋ ਕੇ ਆਏ ਆ ਉਹ ਉਹਨਾਂ ਨੂੰ ਪੁੱਛ ਕੇ ਦੇਖੋ, ਬਹੁਤ ਕਹਿੰਦੇ ਵੀ ਬੰਦਾ ਡਿਮੋਰਲਾਈਜ਼ ਹੋ ਜਾਂਦਾ ਜਦੋਂ ਇਕੱਲਾ ਹੀ ਇਕੱਲਾ ਜਿੱਦਾਂ ਬੰਦਾ ਆਪਣੇ ਹਸਪਤਾਲ ਦੇ ਵਿੱਚ ਹੁੰਦਾ ਹੈਗਾ ਆ। ਸੋ ਪਲੀਜ਼ ਯੂਬਾ ਸਿਟੀ ਸਟਰ ਕਾਉਂਟੀ ਵਾਲੇ ਵੀ ਬਿਲਕੁਲ ਜਿਹੜਾ ਧਿਆਨ ਰੱਖੋ। ਇਸ ਤੋਂ ਪਹਿਲਾਂ ਮੋਡੈਸਟੋ ਏਰੀਏ ਦੇ ਵਿੱਚ ਬਹੁਤ ਕੇਸ ਹੋਏ ਸੀ, ਕਿਉਂਕਿ ਇਹ
ਪਹਿਲਾਂ ਵਾਲੀ ਸਿਚੁਏਸ਼ਨ ਬਣ ਗਈ। ਜਿਸ ਟਾਈਮ ਦੇ ਉੱਤੇ ਮਾਰਚ ਅਪ੍ਰੈਲ ਦੇ ਵਿੱਚ ਜਿੰਨੇ ਕੇਸ ਹੁੰਦੇ ਸੀ ਉਸ ਹਿਸਾਬ ਨਾਲ ਹੀ ਜਿਹੜੇ ਆ ਓਵਰਆਲ ਕੇਸ ਵੱਧ ਰਹੇ ਹੈਗੇ। ਇਨਫੈਕਟ ਉਹਨਾਂ ਤੋਂ ਵੀ ਜਿਹੜੇ ਆંકੜੇ ਆ ਕਈ ਥਾਵਾਂ ਦੇ ਉੱਤੇ ਪਾਰ ਜਾ ਰਹੇ ਹੈਗੇ ਆ, ਸੋ ਧਿਆਨ ਜਿਹੜਾ ਉਹ ਜ਼ਿਆਦਾ ਰੱਖਣ ਦੀ ਜ਼ਰੂਰਤ ਆ। ਆਪਾਂ ਲਿਵਿੰਗਸਟਨ ਦਾ ਹਾਲਾਤ ਦੇਖੇ ਸੀ, ਉੱਥੇ ਕਿੱਦਾਂ ਦੇ ਜਿਹੜੇ ਬਾਅਦ 'ਚ ਬਣੇ ਸੀਗੇ। ਅਜੇ ਵੀ ਹਰਜੋਤ ਸਿੰਘ ਜੀ ਕਈ ਲੋਕ ਕਾਲ ਕਰਕੇ ਜਿਹੜੇ ਉਹ ਦੱਸਦੇ ਨੇ ਵੀ ਉਹਨਾਂ ਦੇ ਨਾਲ ਕਹਿੰਦੇ ਵੀ ਇੱਕ ਜਣੇ ਦੀ ਜਿਹੜੀ ਆ, ਕਈ ਜਣਿਆਂ ਦੀ ਕਾਲ ਦੇ ਵਿੱਚੋਂ ਇੱਕ ਜਣੇ ਨੇ ਸਾਨੂੰ ਜਿਹੜਾ ਇੱਦਾਂ ਦੱਸਿਆ ਸੀਗਾ ਵੀ ਉਹਨਾਂ ਦੇ ਪਰਿਵਾਰਕ ਮੈਂਬਰ 'ਚੋਂ ਇੱਕ ਜੀ ਨੂੰ ਜਿਹੜਾ ਕੋਵਿਡ ਜਿਹੜਾ ਪੋਜ਼ੀਟਿਵ ਹੋਇਆ, ਉਹਦੇ ਕਰਕੇ ਉਹ ਪਰਿਵਾਰ ਵਾਲੇ ਜਿਹੜੇ ਉਹਨਾਂ ਨੂੰ ਕੁਆਰੰਟੀਨ ਕਰਨ ਦੇ ਲਈ ਜਿਹੜਾ ਹੈਲਥ ਡਿਪਾਰਟਮੈਂਟ ਨੇ ਆਖਿਆ, ਪਰ ਉਹ ਕੰਮ ਕਰਦੇ ਸੀਗੇ ਫੋਸਟਰ ਫਾਰਮ ਦੇ ਵਿੱਚ, ਤੇ ਫੋਸਟਰ ਫਾਰਮ ਵਾਲੇ ਕਹਿੰਦੇ ਆ ਵੀ ਨਹੀਂ ਜੀ ਤੁਸੀਂ ਤੇ ਛੁੱਟੀ ਕਰ ਨਹੀਂ ਸਕਦੇ, ਤੁਹਾਨੂੰ ਜਿਹੜਾ ਉਹ ਕੰਮ ਤੇ ਆਉਣਾ ਹੀ ਪੈਣਾ ਹੈ। ਜਿਨ੍ਹਾਂ ਨੂੰ ਕੁਆਰੰਟੀਨ ਦੇ ਉੱਤੇ ਰਹਿਣ ਦੇ ਲਈ ਵੀ ਆਖਿਆ ਗਿਆ ਸੀ ਵੀ ਹੋ ਸਕਦਾ ਵੀ ਉਹਨਾਂ ਨੂੰ ਐਕਸਪੋਜ਼ ਜਿਹੜਾ ਹੋਇਆ ਹੋਵੇ। ਸੋ ਇਦਾਂ ਦੀ ਸਥਿਤੀ ਵੀ ਜਿਹੜੀ ਹਰਜੋਤ ਸਿੰਘ ਜੀ ਕੋਵਿਡ ਦੇ ਦੌਰਾਨ ਜਿਹੜੀ ਚੱਲ ਰਹੀ ਆ। ਸੋ ਫੋਸਟਰ ਫਾਰਮ ਅਜੇ ਵੀ ਜਿਹੜਾ ਆ ਉਹ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਨਹੀਂ ਕਰ ਰਹੀ ਲੋਕਾਂ ਦੇ ਨਾਲ। ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਆ ਵੀ ਸਾਡੇ ਨਾਲ ਜਿਹੜਾ ਉਹ ਜ਼ਰੂਰ ਧੱਕਾ ਜਿਹਾ ਹੀ ਜਿਹੜਾ ਉਹ ਹੋ ਰਿਹਾ ਹੈਗਾ। ਸੋ ਜ਼ਰੂਰ ਭਾਈ ਧਿਆਨ ਜਿਹੜਾ ਉਹ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਕਿੱਦਾਂ ਕਰਨਾ, ਕਿਵੇਂ ਕਰਨਾ ਆ, ਉਸ ਦੇ ਲਈ ਆਈ ਥਿੰਕ ਬੈਸਟ ਸਲਾਹ ਇਹੀ ਆ ਵੀ ਹੈਲਥ ਡਿਪਾਰਟਮੈਂਟ ਨੂੰ ਕਹੋ ਵੀ ਸਾਨੂੰ ਜਿਹੜਾ ਇਸ ਤਰੀਕੇ ਦੇ ਨਾਲ ਇੰਪਲੋਇਰ ਆ ਉਹ ਕੰਮ ਤੇ ਆਉਣ ਦੇ ਲਈ ਕਹਿ ਰਿਹਾ ਆ, ਜਦ ਕਿ ਸਾਨੂੰ ਜਿਹੜਾ ਕੁਆਰੰਟੀਨ ਕਰਨ ਦੇ ਲਈ ਆਖਿਆ ਗਿਆ ਹੈਗਾ ਵੀ ਤੁਸੀਂ ਦੱਸੋ ਵੀ ਅਸੀਂ ਜਿਹੜਾ ਉਸ ਦੇ ਵਿੱਚ ਕੀ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਆਪਾਂ ਤਾਂ ਬੇਨਤੀ ਕਰ ਸਕਦੇ ਹਾਂ ਸਾਰਿਆਂ ਨੂੰ ਵੀ ਭਾਈ ਬਾਹਲਾ ਜ਼ਿਆਦਾ ਕੱਟ ਨਾ ਕਰੋ। ਹਜੇ ਵੀ ਜਿਹੜੀ ਸਿਚੁਏਸ਼ਨ ਆ ਉਹ ਬਾਹਲੀ ਗੁੱਡ ਨਹੀਂ ਹੈਗੀ। ਇਸੇ ਕਰਕੇ ਵੱਡੀਆਂ ਹੁਣ ਜਿਹੜੀਆਂ ਕਈ ਜਿਹੜੇ ਰੀਟੇਲਰਸ ਆ ਉਹਨਾਂ ਨੇ ਥੈਂਕਸਗਿਵਿੰਗ ਦੇ ਉੱਤੇ ਆਪਣੇ ਜਿਹੜੇ ਸਟੋਰ ਆ ਉਹ ਵੀ ਬੰਦ ਰੱਖਣ ਦਾ ਫੈਸਲਾ ਲਿਆ ਆ। ਨਹੀਂ ਤਾਂ ਫਰਾਈਡੇ ਸੇਲ ਜਾਂ ਹੋਰ ਦੇਖ ਲਓ ਵੀ ਕਿੰਨਾ ਰਸ਼ ਹੁੰਦਾ ਸੀ USA ਦੇ ਵਿੱਚ। ਸੋ ਹੁਣ ਮੋਸਟਲੀ ਜਿਹੜੇ ਮੇਜਰ ਆਊਟਲੈਟਸ ਆ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਵੀ ਨਹੀਂ ਅਸੀਂ ਖੁੱਲ੍ਹਣਾ ਨਹੀਂ ਹੈਗਾ, ਤਾਂ ਕਿ ਕਿਉਂਕਿ ਕਰੋਨਾ ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ। ਸੀਰੀਅਸਲੀ ਇਸ ਨੂੰ ਲੈਣਾ ਚਾਹੀਦਾ ਆ। ਢਿੱਲ ਜਿਹੜੀ ਪਾ ਦਿੰਦੇ ਆ ਆਪਾਂ ਤੇ ਫਿਰ ਉਹ ਜਿਹੜੀ ਆ ਖਤਰਨਾਕ ਬਣਦੀ ਆ। ਜੀ ਤੇ ਇੱਕ ਆਪਾਂ ਖਬਰ ਸਾਂਝੀ ਕਰੀਏ ਫਰਾਂਸ ਦੀ। ਫਰਾਂਸ ਦੇ ਵਿੱਚ ਜਿਹੜੀ ਪੈਰਿਸ ਦੀ ਪੁਲਿਸ ਆ ਉਹਨਾਂ ਨੇ ਕਹਿੰਦੇ ਜਿਹੜੇ ਟੈਂਟ ਕੈਂਪ ਸੀਗੇ ਮਾਈਗ੍ਰੈਂਟਸ ਦੇ, ਉੱਥੋਂ ਧੱਕੇ ਦੇ ਨਾਲ ਲੋਕਾਂ ਨੂੰ ਫੜ ਕੇ ਕੱਢ ਕੇ ਜਿਹੜਾ ਆ ਬਾਹਰ ਸਿੱਟ ਦਿੱਤਾ। ਤੇ ਕਹਿੰਦੇ ਵੀ ਅਸੀਂ ਉਹ ਸਾਰਾ ਏਰੀਆ ਉਸ ਨੂੰ ਕਲੀਨ ਅਪ ਕਰ ਰਹੇ ਸੀ। ਸੋ ਉਸ ਦੀਆਂ ਜਿਹੜੀਆਂ ਵੀਡੀਓਜ਼ ਆ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਆ ਗਈਆਂ ਤੇ ਉਹਦੇ ਨਾਲ ਜਿਹੜੀ ਆ ਉਹਨਾਂ ਦੀ ਬੜੀ ਜਿਹੜੀ ਬੇਇੱਜ਼ਤੀ ਹੋ ਰਹੀ ਆ ਫਰਾਂਸ ਸਰਕਾਰ ਦੀ ਵੀ ਤੁਸੀਂ ਕਿਸ ਤਰ੍ਹਾਂ ਧੱਕਾ ਕਰ ਰਹੇ ਹੈਗੇ ਆ। ਜਿਸ ਤਰ੍ਹਾਂ ਆਪਾਂ ਦੇਖਿਆ ਸੀ ਵੀ USA ਦੇ ਵਿੱਚ ਬੱਚਿਆਂ ਨੂੰ ਲੈ ਕੇ ਕਿਸ ਤਰ੍ਹਾਂ ਇਸ਼ੂ ਬਹੁਤ ਵੱਡਾ ਬਣਿਆ ਤੇ ਹੁਣ ਉੱਥੇ ਦੀ ਸਰਕਾਰ ਜਿਹੜੀ ਆ ਉਹ ਪੁਲਿਸ ਦੇ ਅਗੇਂਸਟ ਵੀ ਐਕਸ਼ਨ ਲੈਣ ਜਾ ਰਹੀ ਆ। ਜੀ ਬਿਲਕੁਲ। ਕਾਫੀ ਜਿਹੜੀ ਬਦਖੋਈ ਜਿਹੜੀ ਇਸ ਟਾਈਮ ਪੈਰਿਸ ਪੁਲਿਸ ਦੀ ਜਿਹੜੀ ਆ ਇਸ ਦੇ ਕਰਕੇ ਜਿਹੜੀ ਉਹ ਹੋ ਰਹੀ ਹੈਗੀ ਆ। ਉੱਧਰ ਹਰਜੋਤ ਸਿੰਘ ਜੀ ਮਲੇਸ਼ੀਆ ਦੀ ਇੱਕ ਬਹੁਤ ਵੱਡੀ ਲੇਟੈਕਸ ਜਿਹੜੇ ਗਲਵ ਬਣਾਉਣ ਵਾਲੀ ਫੈਕਟਰੀ ਆ ਉਹ ਕਹਿੰਦੇ ਵੀ ਉਹ ਸ਼ਟ ਡਾਊਨ ਜਿਹੜੀ ਉਹ ਕਰਨ ਜਾ ਰਹੀ ਆ। ਕੋਵਿਡ ਦੇ ਕਰਕੇ ਉਹਨਾਂ ਦੇ 2500 EMPLOYEE ਜਿਹੜੇ ਆ ਪੋਜ਼ੀਟਿਵ ਪਾਏ ਗਏ ਸੀਗੇ। ਸੋ ਟੌਪ ਗਲਵ ਕਰਕੇ ਜਿਹੜੀ ਇਹ ਕੰਪਨੀ ਆ ਉਹਨਾਂ ਦੇ 28 ਪਲਾਂਟ ਹੈਗੇ ਆ, ਉਹ ਵਾਰੀ ਸਿਰ ਕਹਿੰਦੇ ਉਹ ਬੰਦ ਕੀਤੇ ਜਾ ਰਹੇ ਨੇ ਇਸ ਆਊਟਬ੍ਰੇਕ ਨੂੰ ਕੰਟਰੋਲ ਕਰਨ ਦੇ ਲਈ। ਸਾਰੇ ਜਣੇ ਜਾਣਦੇ ਆ ਵੀ ਇਹ ਅਜਿਹੀਆਂ ਚੀਜ਼ਾਂ ਦੀ ਡਿਮਾਂਡ ਬਹੁਤ ਜ਼ਿਆਦਾ ਇਸ ਪੈਂਡੈਮਿਕ ਦੇ ਦੌਰਾਨ ਜਿਹੜੀ ਆ ਉਹ ਵਧੀ ਆ, ਜਿਨ੍ਹਾਂ ਦੇ ਵਿੱਚ ਲੇਟੈਕਸ, ਪ੍ਰੋਟੈਕਟਿਵ ਗੀਅਰ, ਗਲਵਜ਼ ਜਿਹੜੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੌਜੂਦ ਸੀਗੀਆਂ। ਮਲੇਸ਼ੀਆ ਦੀ ਹੈਲਥ ਮਿਨਿਸਟਰੀ ਨੇ ਜਿਹੜਾ ਉਹ ਦੱਸਿਆ ਵੀ ਉੱਥੇ ਵੀ ਕਈ ਥਾਵਾਂ ਦੇ ਉੱਤੇ ਕੇਸ ਵਧੇ ਨੇ, ਖਾਸ ਕਰਕੇ ਜਿੱਥੇ ਟੌਪ ਗਲਵ ਫੈਕਟਰੀਜ਼ ਦੀਆਂ ਤੇ ਉੱਥੇ ਜਿਹੜੇ ਰਹਿਣ ਵਾਲੇ ਉੱਥੇ ਕੰਮ ਕਰਨ ਵਾਲੇ ਆ ਉੱਥੇ ਮੌਜੂਦ ਸੀਗੇ। ਸੋ 5800 ਵਰਕਰਸ ਦੇ ਵਿੱਚੋਂ ਤਕਰੀਬਨ 2500 EMPLOYEE ਜਿਹੜੇ ਪੋਜ਼ੀਟਿਵ ਆ ਉਹ ਪਾਏ ਗਏ ਨੇ। ਸੋ ਟੌਪ ਗਲਵ 41 ਫੈਕਟਰੀਆਂ ਤਾਂ ਕੱਲੀ ਮਲੇਸ਼ੀਆ ਦੇ ਵਿੱਚ ਹੀ ਜਿਹੜੀ ਉਹ ਚਲਾਉਂਦੀ ਆ, ਜਿੱਥੇ ਕਹਿੰਦੇ ਵੀ ਬਹੁਤੇ ਲੋਕ ਬਾਹਰੋਂ ਆ ਕੇ ਕੰਮ ਕਰਦੇ ਨੇ, ਜਿਨ੍ਹਾਂ 'ਚ ਨੇਪਾਲ ਤੋਂ ਆ ਕੇ ਕੰਮ ਕਰਨ ਵਾਲੇ ਲੋਕ ਵਧੇਰੇ ਦੱਸੇ ਜਾਂਦੇ ਨੇ। ਸੋ ਹੁਣ 28 ਫੈਕਟਰੀਆਂ ਜਿਹੜੀਆਂ ਆ ਉਹ ਉਸ ਸਮੇਂ ਦੇ ਲਈ ਬੰਦ ਕੀਤੀਆਂ ਜਾਣਗੀਆਂ ਤਾਂ ਜੋ ਇਸ ਜਿਹੜੀ ਇਸ ਟਾਈਮ ਜਿਹੜੀ ਇਸ ਟਾਈਮ ਸਥਿਤੀ ਬਣੀ ਪਈ ਆ COVID-19 ਦੀ ਉੱਤੇ ਉਸ ਦੇ ਉੱਤੇ ਉਹ ਕਾਬੂ ਪਾ ਸਕਣ। ਜੀ ਕਿਸੇ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਹਾਈਵੇ 99 ਆ ਉਹਨੂੰ ਕਿਲਰ ਹਾਈਵੇ ਕਰਕੇ ਜਾਣਿਆ ਜਾਂਦਾ ਸੀ। ਬਹੁਤ ਜ਼ਿਆਦਾ ਐਕਸੀਡੈਂਟ ਜਿਹੜੇ ਆ ਸਟੇਟ ਹਾਈਵੇ ਕੈਲੀਫੋਰਨੀਆ ਦਾ 99 ਆ ਇੱਧਰੋਂ ਯੂਬਾ ਸਿਟੀ ਤੋਂ ਸ਼ੁਰੂ ਹੋ ਕੇ ਬੇਕਰਸਫੀਲਡ ਤੱਕ ਜਾਂਦਾ। ਬਹੁਤ ਐਕਸੀਡੈਂਟ ਹੁੰਦੇ ਸੀ, ਬਹੁਤ ਮੌਤਾਂ ਹੁੰਦੀਆਂ ਸੀ। ਹੁਣ ਬਹੁਤ ਏਰੀਏ ਦੇ ਵਿੱਚ ਜਿਹੜਾ ਹਾਈਵੇ 99 ਆ ਉਸ ਨੂੰ ਐਕਸਪੈਂਡ ਕੀਤਾ ਗਿਆ ਆ।
ਮਡੇਰਾ, ਫ੍ਰਿਜ਼ਨੋ ਦੇ ਲਾਗੇ, ਇੱਧਰੋਂ ਲਿਵਿੰਗਸਟਨ ਦੇ ਲਾਗੇ ਕਾਫੀ ਜ਼ਿਆਦਾ ਜਿਹੜੀਆਂ ਲੇਨਸ ਆ ਇੱਕ ਐਕਸਟਰਾ ਹੋਰ ਐਡ ਕੀਤੀ ਗਈ ਹੈਗੀ ਆ। ਤੇ ਅੱਜ ਖਬਰ ਆ ਰਹੀ ਆ ਫ੍ਰਿਜ਼ਨੋ ਦੇ ਵਿੱਚ ਜਿਹੜਾ ਫ੍ਰਿਜ਼ਨੋ ਦਾ ਹਾਈਵੇ 41 ਆ, ਉਹ ਵੀ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਕਿੱਲਰ ਹਾਈਵੇ ਬਣਿਆ ਆ। ਉੱਥੇ ਬਹੁਤ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਐਕਸੀਡੈਂਟ ਹੋਏ ਹੈਗੇ ਆ ਤੇ ਉਹਨਾਂ ਦੇ ਵਿੱਚੋਂ ਕਈ ਐਕਸੀਡੈਂਟ ਜਿਹੜੇ ਆ ਉਹ ਫੇਟਲ ਹੋਏ ਹੈਗੇ ਆ। ਸੋ ਹੁਣ ਉੱਥੇ ਦੇ ਲੋਕ ਜਿਹੜੇ ਆ ਇਸ ਏਰੀਏ ਦੇ ਫ੍ਰਿਜ਼ਨੋ ਦੇ ਮੇਅਰ ਤੇ ਫ੍ਰਿਜ਼ਨੋ ਦੇ ਸਿਟੀ ਕੌਂਸਲ ਉਹਨਾਂ ਨੂੰ ਤੇ ਸਟੇਟ ਜਿਹੜੀ ਕੈਲਟਰਨ ਆ ਉਹਨਾਂ ਨੂੰ ਕੰਟੈਕਟ ਕਰ ਰਹੇ ਆ। ਇੱਕ ਤਰ੍ਹਾਂ ਦੇ ਨਾਲ ਵਾਈਡਨ ਹਾਈਵੇ 41 ਫੇਸਬੁੱਕ ਪੇਜ ਜਿਹੜਾ ਆ ਕ੍ਰੀਏਟ ਕੀਤਾ ਗਿਆ ਆ, ਜਿਹਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ 5000 ਤੋਂ ਵੱਧ ਲੋਕਾਂ ਨੇ ਸਾਈਨ ਅਪ ਕਰ ਲਿਆ ਵੀ ਇਹ ਇੰਨੀ ਜ਼ਿਆਦਾ ਇਸ ਹਾਈਵੇ ਦੇ ਮੌਤਾਂ ਹੁੰਦੀਆਂ 41 ਤੇ ਇਹਨੂੰ ਜਿਹੜਾ ਆ ਐਕਸਪੈਂਡ ਕੀਤਾ ਜਾਵੇ, ਇਹਦੀਆਂ ਜਿਹੜੀਆਂ ਲੇਨਸ ਆ ਉਹ ਵਧਾਈਆਂ ਜਾਣ। ਅਨਫੋਰਚੂਨੇਟ ਪਾਰਟ ਇਹ ਆ ਵੀ ਇਹਦੇ ਤੇ ਵੀ ਟਰੱਕਰਸ ਬਹੁਤ ਜਾਂਦੇ ਆ ਤੇ ਟਰੱਕਰਸ ਦੇ ਕਾਰਨ ਵੀ ਕਈ ਐਕਸੀਡੈਂਟਸ ਜਿਹੜੇ ਆ ਕਾਰਾਂ ਦੇ ਉੱਤੇ ਹੁੰਦੇ ਆ। ਜੀ ਬਿਲਕੁਲ, ਤੁਸੀਂ ਹਾਈਵੇ 41 ਤੇ ਗੂਗਲ ਸਰਚ ਕਰਕੇ ਨਿਊਜ਼ ਦੇਖਿਓ। ਪਿਛਲੇ ਕੁਝ ਵੀਕਸ ਦੇ ਵਿੱਚ ਹੀ ਕਈ ਫੇਟਲ ਐਕਸੀਡੈਂਟਸ ਦੀਆਂ ਖਬਰਾਂ ਜਿਹੜੀਆਂ ਤੁਹਾਨੂੰ ਹਾਈਵੇ 41 ਦੀਆਂ ਜਿਹੜੀਆਂ ਉਹ ਆ ਜਾਣਗੀਆਂ। ਕਿੰਗਸ ਕਾਉਂਟੀ ਤੇ ਫ੍ਰੈਜ਼ਨੋ ਕਾਉਂਟੀ ਦੇ ਦਰਮਿਆਨ ਇਹ ਜਿਹੜਾ ਹਾਈਵੇ ਆ ਇਹ ਚੱਲਦਾ ਹੈਗਾ। ਸੋ ਇਹ ਸਥਿਤੀ ਜਿਹੜੀ ਇਸ ਟਾਈਮ ਕਾਫੀ ਲੋਕ ਜਿਹੜੀ ਇਸ ਨੂੰ ਲੈ ਕੇ ਚਿੰਤਾ ਜਿਹੜੀ ਉਹ ਪ੍ਰਗਟਾਉਂਦੇ ਨੇ ਵੀ ਇਹ ਜਿਹੜੀ ਸਥਿਤੀ ਜਿਹੜੀ ਉੱਧਰ ਬਣੀ ਪਈ ਆ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵਾਲਾ ਤੇ ਹਰਜੋਤ ਸਿੰਘ ਜੀ ਜਾਣ ਤੋਂ ਪਹਿਲਾਂ ਕੁਝ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕਹਿੰਦੇ ਸਾਬਕਾ ਸੈਨ ਫਰਾਂਸਿਸਕੋ ਦਾ ਇੱਕ ਪੁਲਿਸ ਆਫਿਸਰ, ਉਸ ਦੇ ਉੱਤੇ ਹੋਮੋਸਾਈਡ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਨੇ। ਇੱਕ 2017 ਦੀ ਔਨ ਡਿਊਟੀ ਸ਼ੂਟਿੰਗ ਦੇ ਨਾਲ ਸੰਬੰਧਿਤ ਇੱਕ ਕੇਸ ਦੇ ਵਿੱਚ ਸਿਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਇੱਕ ਜਿਹੜੀ ਨਿਊਜ਼ ਰਿਲੀਜ਼ ਦੇ ਵਿੱਚ ਇਹ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਆ। ਇਹ ਪਹਿਲੀ ਵਾਰ ਹੋਵੇਗਾ ਵੀ ਸੈਨ ਫਰਾਂਸਿਸਕੋ ਦੇ ਇੱਕ ਸਿਟੀ ਲਾ ਐਨਫੋਰਸਮੈਂਟ ਅਫਸਰ ਨੂੰ ਔਨ ਡਿਊਟੀ ਹੋਮੋਸਾਈਡ ਦੇ ਲਈ ਜਿਹੜਾ ਉਹ ਚਾਰਜ ਕੀਤਾ ਜਾਊਗਾ। ਇਸ ਅਫਸਰ ਦਾ ਨਾਮ ਕ੍ਰਿਸ ਸਮੋਇਆ ਕਰਕੇ ਜਿਹੜਾ ਉਹ ਦੱਸਿਆ ਜਾਂਦਾ ਆ। ਜਦ ਇਸ ਦੇ ਉੱਤੇ 42 ਸਾਲਾ ਕੇਟਾ ਓਨੀਲ ਇੱਕ ਕਾਲੇ ਮੂਲ ਦਾ ਜਿਹੜਾ ਸੀਗਾ, ਉਸ ਦੇ ਉੱਤੇ ਗੋਲੀ ਚਲਾਉਣ ਦੀ, ਉਸ ਦੀ ਹੱਤਿਆ ਦਾ ਜਿਹੜਾ ਦੋਸ਼ ਲਾਇਆ ਆ। ਉਸ ਟਾਈਮ ਦੇ ਉੱਤੇ ਇਹ ਸਸਪੈਕਟ ਸੀਗਾ ਕਾਲੇ ਮੂਲ ਦਾ ਜਿਹੜਾ ਬੰਦਾ ਵੀ ਇਸਨੇ ਕੈਲੀਫੋਰਨੀਆ ਸਟੇਟ ਲਾਟਰੀ ਮਿਨੀ ਵੈਨ ਨੂੰ ਕਾਰਜੈਕ ਜਿਹੜਾ ਕਰਨ ਦੇ ਜਿਹੜੇ ਆ ਉਸ ਦੇ ਉੱਤੇ ਕਥਿਤ ਜਿਹੜੇ ਉਹ ਦੋਸ਼ ਸੀਗੇ। ਆਲਰੇਡੀ ਇਸ ਦੇ ਉੱਤੇ ਵੋਲੰਟੀਅਰੀ ਮੈਨਸਲੌਟਰ, ਇਨਵੋਲੰਟਰੀ ਮੈਨਸਲੌਟਰ, assault with the semi-automatic firearm, assault by police officer and discharge of firearm with gross negligence ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਹੈਗੇ ਨੇ। ਸੋ ਇਹ ਜਿਹੜਾ ਆ ਹਾਲ ਦੀ ਘੜੀ ਇਹ ਪਹਿਲੀ ਵਾਰੀ ਹੋਊਗਾ ਹਰਜੋਤ ਸਿੰਘ ਜੀ ਵੀ ਔਨ ਡਿਊਟੀ ਹੋਮੋਸਾਈਡ ਦੇ ਲਈ ਕਿਸੇ ਪੁਲਿਸ ਅਫਸਰ ਨੂੰ ਜਿਹੜਾ ਆ ਉਹ ਚਾਰਜ ਕੀਤਾ ਗਿਆ ਹੈਗਾ ਆ। ਬੇਕਰਫੀਲਡ ਏਰੀਆ ਦੇ ਵਿੱਚ ਜਿੰਨੇ ਸਾਡੇ ਸਰੋਤੇ ਰਹਿੰਦੇ ਆ, ਜੇ ਕੋਈ ਉੱਥੇ ਜੌਬ ਦੇਖ ਰਿਹਾ ਆ, ਸੀਜ਼ਨਲ ਜੌਬਸ, ਐਮਾਜ਼ੋਨ ਦਾ ਜਿਹੜਾ ਵੇਅਰ ਹਾਊਸ ਆ ਉਹ ਹਾਇਰ ਕਰ ਰਿਹਾ। ਕਾਫੀ ਵੱਡੀ ਗਿਣਤੀ 'ਚ ਉਹਨੀ ਹਾਇਰਿੰਗ ਕਰਨੀ ਹੈਗੀ ਆ ਈਵਨਿੰਗ ਦੇ ਲਈ, ਵੀਕਐਂਡ ਸ਼ਿਫਟ ਦੇ ਲਈ, ਮਾਰਨਿੰਗ, ਰਾਤ ਦੇ ਲਈ, ਸਾਰੇ ਤਰ੍ਹਾਂ ਦੇ ਲਈ। ਸੋ ਜੇ ਕੋਈ ਜੌਬ ਲੱਭ ਰਿਹਾ ਤੇ ਐਮਾਜ਼ੋਨ ਦੇ ਵੈਬਸਾਈਟ ਤੇ ਜਾ ਕੇ ਉਹ ਅਪਲਾਈ ਕਰ ਸਕਦਾ। amazon.delivers.jobs ਇਹ ਪਾਰਟ ਟਾਈਮ ਜੌਬਸ ਹੈਗੀਆਂ। ਮੋਸਟਲੀ ਇਹ ਸੀਜ਼ਨਲ ਆ। ਕਹਿੰਦੇ ਵੀ ਥੈਂਕਸਗਿਵਿੰਗ, ਕ੍ਰਿਸਮਸ ਇਸ ਟਾਈਮ ਦੇ ਉੱਤੇ ਤੁਹਾਨੂੰ ਪਤਾ ਹੀ ਆ ਵੀ ਸਾਰੇ ਅਮਰੀਕਨ ਸ਼ਾਪਿੰਗ ਬਹੁਤ ਕਰਦੇ ਆ ਤੇ ਹੁਣ ਵੱਡੇ ਰੀਟੇਲਰ ਜਿਹੜੇ ਬੰਦ ਵੀ ਆ ਤੇ ਐਮਾਜ਼ੋਨ ਨੂੰ ਜਿਹੜਾ ਸਾਰਾ ਜ਼ੋਰ ਲੱਗ ਰਿਹਾ ਤੇ ਲੋਕ ਐਮਾਜ਼ੋਨ ਤੋਂ ਬਾਈ ਕਰਦੇ ਆ। ਤੇ ਐਮਾਜ਼ੋਨ ਦੀਆਂ ਖਬਰਾਂ ਅਸੀਂ ਆਉਣ ਵਾਲੇ ਸਮੇਂ 'ਚ ਸਾਂਝੀਆਂ ਕਰਾਂਗੇ। ਸਾਡਾ ਸਮਾਂ ਵੀ ਸਮਾਪਤੀ ਵੱਲ ਆ ਤੇ ਐਮਾਜ਼ੋਨ ਨੇ ਕਹਿੰਦੇ ਵੀ ਰਾਜਕਨਵੀਰ ਸਿੰਘ ਜੀ ਇੱਕ ਸਪੈਸ਼ਲ ਟੀਮ ਹਾਇਰ ਕੀਤੀ ਆ। ਉਹ ਜਿਹੜੇ ਉਹਨਾਂ ਦੇ EMPLOYEE ਆ ਉਹਨਾਂ ਦੀ ਹਰ ਇੱਕ ਐਕਟੀਵਿਟੀ ਤੇ ਨਜ਼ਰ ਰੱਖੇ ਵੀ ਕਿਤੇ ਇਹ ਯੂਨੀਅਨ ਤਾਂ ਨਹੀਂ ਬਣਾ ਰਹੇ ਜਾਂ ਯੂਨੀਅਨ ਬਣਾਉਣ ਦੀ ਤਾਂ ਨਹੀਂ ਕਿਤੇ ਗੱਲ ਕਰ ਰਹੇ। ਇਹ ਅੱਜ ਦੀ ਇੱਕ ਨਿਊਜ਼ ਸੀ ਬਹੁਤ ਵੱਡੀ। ਇਹ ਆਪਾਂ ਟਰਾਈ ਕਰਾਂਗੇ, ਮੇਬੀ ਸ਼ਾਮ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜੀ, ਕੈਪੀਟਲਿਸਟ ਮੁਲਕ ਦੇ ਵਿੱਚ ਕੈਪੀਟਲਿਸਟ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਇਹੀ ਕੋਸ਼ਿਸ਼ ਜਿਹੜਾ ਕਰਨਾ ਹੈ। ਸੋ ਇਹ ਕੋਈ ਬਹੁਤੀ ਅਚੰਭੇ ਵਾਲੀ ਗੱਲ ਵੀ ਜਿਹੜੀ ਉਹ ਬਹੁਤੀ ਨਜ਼ਰ ਨਹੀਂ ਆਈ ਵੀ ਇਹ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਉਹ ਦੱਬਣਗੇ ਤੇ ਬਾਕੀ ਛੋਟੀਆਂ ਕੰਪਨੀਆਂ ਤੇ ਛੋਟੇ ਬਿਜ਼ਨਸਿਸ ਆ ਉਹਨਾਂ ਨੂੰ ਜਿਹੜਾ ਇਹ ਹੜੱਪੀ ਜਾ ਰਹੇ ਆ। ਸੋ ਤਾਂ ਹੀ ਏਦਾਂ ਤਾਂ ਤਾਂ ਹੁੰਦੀ ਹੀ ਆ ਜ਼ਰੂਰ ਪਈ। ਜਿਹੜੀਆਂ ਕੰਪਨੀਆਂ ਉਹ ਚਾਹੁੰਦੀਆਂ ਨੇ ਵੀ ਕੋਈ ਯੂਨੀਅਨ ਨਾ ਬਣੇ, ਲੋਕ ਜਿਹੜੇ EMPLOYEES ਆ ਉਹ ਆਪਣੇ ਹੱਕ ਦੀ ਮੰਗ ਨਾ ਕਰਨ। ਪਰ ਇੱਕ ਟੀਮ ਹਾਇਰ ਕੀਤੀ ਹੋਈ ਹੋਵੇ ਲੋਕਾਂ ਦੇ ਉੱਤੇ, ਆਪਣੇ EMPLOYEEਆਂ ਦੇ ਉੱਤੇ ਚੈੱਕ ਕਰਨ ਦੇ ਲਈ, ਇਹ ਪਹਿਲੀ ਵਾਰੀ ਖਬਰ ਜਿਹੜੀ ਆਈ ਆ।
ਜੀ। ਸੋ ਇਸ ਵਾਰ ਇਹ ਵੀ ਹੋ ਸਕਦਾ ਵੀ ਸ਼ਾਇਦ ਸ਼ਾਪਿੰਗ ਸੀਜ਼ਨ ਇੰਨਾ ਜ਼ਿਆਦਾ ਗੁੱਡ ਵੀ ਨਾ ਰਵੇ, ਕਿਉਂਕਿ ਬਹੁਤ ਸਾਰੇ ਲੋਕ ਇਸ ਚਿੰਤਾ ਦੇ ਵਿੱਚ ਵੀ ਹੈਗੇ ਆ ਵੀ ਪਤਾ ਨਹੀਂ ਕ੍ਰਿਸਮਸ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਜਿਹੜਾ ਬਣਨਾ ਕੀ, ਖਾਸ ਕਰਕੇ ਉਹ ਲੋਕ ਜਿਨ੍ਹਾਂ ਦੀਆਂ ਜੌਬਸ ਪੱਕੇ ਤੌਰ ਦੇ ਉੱਤੇ ਹੀ ਜੌਬਾਂ ਜਿਹੜੀਆਂ ਬੰਦ ਹੋ ਗਈਆਂ, ਕੰਪਨੀਆਂ ਹੀ ਜਿਹੜੀਆਂ ਕਈ ਬੰਦ ਹੋ ਗਈਆਂ, ਇੰਪਲੋਇਰਸ ਹੀ ਜਿਹੜੇ ਆ ਬੈਂਕਰਪਟ ਹੋ ਗਏ। ਸੋ ਉਹਨਾਂ ਦਾ ਜਿਹੜਾ ਉਹ ਦੇਖਣਾ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਹੋਊਗਾ ਕਿਉਂਕਿ ਰਾਈਟ ਨਾਓ ਤੇ ਇਹ ਚਿੰਤਾ ਬਣੀ ਪਈ ਆ ਵੀ 12 ਮਿਲੀਅਨ ਲੋਕਾਂ ਦੀ ਤੇ ਜਿਹੜੀ ਅਨਇੰਪਲੋਇਮੈਂਟ ਬੈਨੀਫਿਟ ਮਿਲਦੇ ਸੀ ਉਹ ਵੀ ਜਿਹੜੇ ਆ ਉਹ ਸਮਾਪਤ ਹੋ ਜਾਣੇ ਆ 25 ਜਿਹੜੀ ਆ ਦਸੰਬਰ ਤੋਂ ਬਾਅਦ। ਸੋ ਜਿੰਨੇ ਵੀ ਜੋ ਵੀ ਖਰਚਾ ਕਰਨਾ ਭਾਈ ਸੰਜਮ ਦੇ ਨਾਲ, ਜੇ ਚੀਜ਼ ਦੀ ਜ਼ਰੂਰਤ ਆ ਤਾਂ ਹੀ ਚੀਜ਼ ਖਰੀਦੋ, ਇਹ ਨਾ ਦੇਖ ਕੇ ਖਰੀਦੋ ਵੀ ਹਾਂ ਜੀ ਸੇਲ ਲੱਗੀ ਆ ਤੇ ਸ਼ਾਇਦ ਕਿਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਆਪਾਂ ਕਿਤੇ ਉਹ ਯੂਜ਼ ਕਰ ਲਵਾਂਗੇ। ਜੇ ਵਾਕਿਆ ਹੀ ਜ਼ਰੂਰਤ ਆ ਤਾਂ ਹੀ ਖਰੀਦੋ। ਇਹ ਤਾਂ ਚਾਹੇ ਭਲਾ ਵੇਲਾ ਹੋਵੇ ਉਦੋਂ ਵੀ ਇਹ ਸਲਾਹ ਠੀਕ ਰਹਿੰਦੀ ਹੈ, ਤੇ ਚਾਹੇ ਹੁਣ ਜਿੱਦਾਂ ਦੀ ਸਥਿਤੀ ਆ ਉਸ ਦੇ ਵਿੱਚ ਤਾਂ ਇਹ ਜ਼ਿਆਦਾ ਜਿਹੜੀ ਸਲਾਹ ਆ ਉਸ ਨੂੰ ਆਪਾਂ ਨੂੰ ਮੰਨਣਾ ਚਾਹੀਦਾ ਹੈਗਾ, ਦੇਖਣਾ, ਉਸਨੂੰ ਧਿਆਨ ਦੇਣਾ ਚਾਹੀਦਾ ਆ। ਇੱਕ ਸੋ ਵਾਰੀ ਫੇਰ ਆਪਣੇ ਜਿੰਨੇ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ 28, 29, 30 ਨੂੰ ਤਿੰਨੇ ਦਿਨ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਪਾਕਿਸਤਾਨ ਤੋਂ ਨਨਕਾਣਾ ਸਾਹਿਬ ਤੋਂ ਤੁਹਾਨੂੰ ਜਿਹੜੀ ਕਵਰੇਜ ਆ ਉਹ ਰੇਡੀਓ ਦੇ ਉੱਤੇ ਸੁਣਾਈ ਜਾਊਗੀ। ਆਪਾਂ ਟਰਾਈ ਕਰਾਂਗੇ ਕੁਛ ਕਲਿੱਪ ਵੀ ਜਿਹੜੇ ਦਿਖਾਏ ਜਾਣ। ਤੋ ਵੱਧ ਤੋਂ ਵੱਧ ਜਿੰਨੇ ਆਪਣੇ ਤੁਹਾਡੇ ਦੋਸਤ ਆ, ਮਿੱਤਰ ਆ, ਰਿਸ਼ਤੇਦਾਰ ਉਹਨਾਂ ਨੂੰ ਦੱਸੋ, ਤਾਂ ਕਿ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ ਨਨਕਾਣਾ ਸਾਹਿਬ ਦੀ ਧਰਤੀ ਦੇ ਨਾਲ ਜੁੜੀਏ। ਜੀ ਬਿਲਕੁਲ। ਤੇ ਹੁਣ ਆਪਾਂ ਜਿਹੜੇ ਉਹ ਜੱਜ ਲੈਂਦੇ ਆ ਮੇਰੇ ਰਾਜਕਰਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।